दा पुतला मिट्टी नूं रोंदा गुम गए करां दे बार नी। आए हाँ सी अपने ही वतन एक अजनबी बन के, तुसां जित लिया दिल साडा एक अच्छे दोस्त और सखी बन के। उड़ के ही आ जो एक बार नी। उसकी हर मुश्किल में मुश्किल आसान होती है, जिसके दिल में मोहब्बत और लब पे दुआ होती है। गुम गए करां उथे मार ताड़ कतलेआम ये वो सब अग्गा ला चंगे जिदा मार हुंदा है। दिल हो काबा तो मुसल्ला हो ईमान तेरा, नीयत हो साफ तो नमाज़े फिक्र बजा होती है। कुछ लड़कियां मैं देखियां ਜਿਹੜੀਆਂ ਕਿ ਭੱਜ ਕੇ ਕਹਿੰਦੇ ਖੂਹ ਕਿੱਥੇ ਖੂਹ, मैं देखा उसे खूह के विच जंप मार रही है। मेहनत को बना रोजी और खुशियों की बेज़कात, खिदमत खुदा के बंदों की दर्द दवा हो। पिपलां दी छावें ओतियां दे में। अस्सलाम वालेकुम, सत श्री अकाल। मैं नासिर ढिल्लों, पंजाबी लहर की टीम। जिवें तुहानूं पता ओवरऑल जे आपां गल करिए पंजाब पाकिस्तान विच जाके मुख्तलिफ थावां मुख्तलिफ जगह ते जाके पार्टीशन वेले दे ਜਿਹੜੇ ਵੰਡ ਵੇਲੇ ਜਿਹਨੂੰ ਲੋਕ ਉਜਾੜੇ ਵੀ ਕਹਿੰਦੇ ਉਹਨਾਂ ਸਟੋਰੀਜ਼ ਨੂੰ ਕਵਰ ਕਰੀਦਾ ਤੇ ਕੋਸ਼ਿਸ਼ ਕਰੀਦਾ ਜਿਨ੍ਹਾਂ ਜਿਹੜੇ 71 ਵਰਿਆਂ ਤੋਂ ਜਿਹੜੇ ਇੱਕ ਦੂਜੇ ਦੇ ਕਨੈਕਸ਼ਨ ਦੇ ਵਿੱਚ ਨਹੀਂ ਗਏ, ਕੰਟੈਕਟ 'ਚ ਨਹੀਂ ਗਏ, ਉਹਨਾਂ ਦੇ ਕੰਟੈਕਟ ਵੀ ਬਣਾਉਣ ਦੀ ਕੋਸ਼ਿਸ਼ ਕਰੀਦਾ। ਆਪਾਂ ਜਿਵੇਂ ਤੁਹਾਨੂੰ ਪਤਾ ਅੱਗੇ ਸਾਡੇ ਤੇ ਕੁਝ ਇਸ ਤਰ੍ਹਾਂ ਦੇ ਡਾਕੂਮੈਂਟਰੀਜ਼ ਆਪਾਂ ਕਰਦੇ ਹਾਂ, ਕਾਫੀ ਸਾਰੇ ਲੋਕਾਂ ਨੂੰ ਮਿਲਾ ਚੁੱਕੇ ਹਾਂ। ਸੋ ਇਸ ਤਰ੍ਹਾਂ ਦੀ ਇੱਕ ਹੋਰ ਕੋਸ਼ਿਸ਼ ਕਰਨ ਜਾ ਰਹੇ ਹਾਂ। ਹੋਪਫੁਲੀ ਆਪਾਂ ਇਹਦੇ ਵਿੱਚ ਕਾਮਯਾਬ ਵੀ ਹੋਵਾਂਗੇ। ਸਾਡੇ ਕੋਲ ਅੱਜ ਸਾਡੀ ਖੁਸ਼ਕਿਸਮਤੀ ਕੁਲਦੀਪ ਸਿੰਘ ਨੀਲਮ ਸਾਹਿਬ ਸਾਡੇ ਕੋਲ ਪਹੁੰਚੇ ਨੇ। ਇੱਥੇ ਆਏ ਸਨ ਗੁਰਪੁਰਬ 'ਤੇ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ, ਅਤੇ ਸਾਡੇ ਨਾਲ ਵੀ ਮੁਲਾਕਾਤ ਹੋ ਗਈ। ਇਹਨਾਂ ਬੜੀ ਮੁਸ਼ਕਿਲ ਨਾਲ ਇਹਨਾਂ ਹੈ ਓਲਡ ਏਜ ਨੇ ਅਤੇ ਸਾਨੂੰ ਲੱਭਿਆ ਬੜਾ ਔਖਾ ਇਹਨਾਂ ਨੇ। ਅਤੇ ਇਹਨਾਂ ਦੇ ਸਟੋਰੀ ਇਹਨਾਂ ਦੀ ਕੁਛ ਇਸ ਤਰ੍ਹਾਂ ਕਿ ਇਹਨਾਂ ਦੇ ਕੁਛ 47 ਦੇ ਟਾਈਮ ਕੁਛ ਫੈਮਿਲੀ ਮੈਂਬਰ ਜਿਹੜੇ ਆ ਇੱਧਰ ਰਹਿ ਗਏ ਸੀ, ਉਹਨਾਂ ਬਾਰੇ ਇਹਨਾਂ ਦੀ ਬੜੀ ਤਾਂਘ ਆ ਉਹਨਾਂ ਨੂੰ ਜਾਣਨ ਦੀ, ਉਹਨਾਂ ਨੂੰ ਮਿਲਣ ਦੀ। ਕੋਈ ਹੈ ਕਿ ਨਹੀਂ ਹੈ, ਜੇ ਹੈ ਵੀ ਨਹੀਂ ਤਾਂ ਕਿੱਥੇ ਹੈ, ਜੇ ਨਹੀਂ ਹੈ ਤਾਂ ਉਹਨਾਂ ਦੇ ਬਾਲ ਬੱਚੇ ਜਾਂ ਉਹਨਾਂ ਨੂੰ ਮਿਲਣ ਦੀ ਤਾਂਘ। ਸੋ ਇਹਨਾਂ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਇਹਨਾਂ ਦੀ ਸਟੋਰੀ ਇਹਨਾਂ ਦੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ ਜੀ। ਕੀ ਹਾਲ ਚਾਲ ਜੀ? ਮਿਹਰਬਾਨੀ, ਬਹੁਤ ਖੁਸ਼ ਹਾਂ ਮੈਂ ਪਾਕਿਸਤਾਨ ਚ ਆ ਕੇ। ਵਾਹ ਜੀ ਵਾਹ, ਵਾਹ ਜੀ ਵਾਹ। ਇੱਕ ਤਾਂ ਮੁਖਤਲਫ ਵੀ ਮੇਰੀ ਆਪਣੀ ਜਨਮ ਭੂਮੀ ਹੈ ਇਹ ਮੁਲਕ ਜੀ, ਸ਼ੁਕਰ ਚ ਬੌਰਨ ਹੋਇਆ ਸੀਗਾ। ਦੂਜਾ ਇਹ ਪਾਕ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ, ਬਾਬਾ ਫਰੀਦ, ਹੋਰ ਵੀ ਪੀਰ ਫਕੀਰ ਬਹੁਤ ਹੋਏ ਨੇ। ਤੇ ਮੈਂ ਆ ਕੇ ਬਹੁਤ ਖੁਸ਼ਕਿਸਮਤ ਹਾਂ ਕਿ ਇੱਥੇ ਆਇਆ ਹਾਂ। 47 ਤੋਂ ਬਾਅਦ ਮੇਰਾ ਪਹਿਲਾ ਹੀ ਚੱਕਰ ਹੈ। ਕਿੰਨੀ ਸੀ ਏਜ ਤੁਹਾਡੀ 47 ਸਮੇਂ? ਉਸ ਵੇਲੇ ਮੇਰੀ ਕੋਈ ਉਮਰ ਲਗਭਗ 11 ਤੇ 12 ਦੇ ਵਿੱਚ ਸੀਗੀ। ਫਿਰ ਤੇ ਹੋਸ਼ ਹੋਣੀ ਹੈ? ਹਾਂਜੀ, ਬੜੀ ਹੋਸ਼ ਸੀਗੀ, ਮੈਨੂੰ ਹਰ ਚੀਜ਼ ਦੀ ਡਿਟੇਲ ਯਾਦ ਹੈ। ਅੱਛਾ, ਹਾਂਜੀ, ਠੀਕ ਠੀਕ। ਤੇ ਆਪਣੀ ਇਹ ਨੀਲਮ ਤੁਹਾਡੀ ਕਾਸਟ? ਨਹੀਂ, ਨੀਲਮ ਮੇਰੀ ਕਾਸਟ ਨਹੀਂ ਹੈ। ਕਿ ਉਹ ਕਹਿੰਦੇ ਨੇ ਕਿਸੇ ਨੇ ਰੋੜੇ ਨੂੰ ਪੁੱਛਿਆ ਸੀ ਤੂੰ ਇੰਨਾ ਗੋਲ ਮੋਲ ਕਿੱਦਾਂ ਹੋ ਗਿਆ ਹੈ? ਉਹ ਕਹਿੰਦਾ ਇੰਨੀ ਮਤਲਬ ਪਾਣੀ ਦੀ ਬੁਛਾਰ ਠੁੱਡੇ ਵੱਜੇ ਨੇ ਤੇ ਉਹ ਸਾਰੇ ਕੋਰਨਰ ਝੜ ਗਏ ਨੇ। ਤਾਂ ਮਤਲਬ ਇਹ ਕਿ ਹਾਲਾਤ ਨੇ ਇਸ ਤਰੀਕੇ ਦੀ ਮੁਸ਼ਕਲ ਚ ਪਾਇਆ ਹੈਗਾ ਕਿ ਉਹ ਮੈਨੂੰ ਸ਼ਾਇਰੀ ਦੀ ਤਰਫ ਲੈ ਗਿਆ। तो मैं फिर लिखना शुरू करता। हाँ जी, वो मेरा तखल्लुस है नीलम। हाँ जी। अच्छा, तखल्लुस दी वजह भी दस दो। वजह मतलब वही है कि भाई जिहड़ी अंदर दी पीड़ है, हाँ जी, विछोड़े दी दर्द है, वो अपने लफ्ज़ां च बयान करते ना। चलो एक अद्धा शेर फिर सुनाओ उस विछोड़े दे। वो देखो ना, वो हैगा कि जिस तरह मतलब असीं आए हाँ कि आए हाँ असीं अपने ही वतन एक अजनबी बन के, तुसां जित लिया दिल साडा एक अच्छे दोस्त और सखी बन के। वाह जी वाह, वाह जी वाह, वाह जी वाह। है ना, लेकिन है कि अच्छा कोई लिखता भी ਤੁਹਾਡੀਆਂ ਹੈ? हाँ जी, हैगी लिखा। अच्छा, इते ਵਿਛੋੜੇ ਤੇ ਜਾਂ 47 ਤੇ ਕੁਝ ਤੁਸੀਂ ਲਿਖਿਆ ਇਸ ਤੋਂ ਪਹਿਲਾਂ? ਅੱਛਾ, ਉਹ ਤਾਂ ਹੁਣ ਤੁਸੀਂ ਮੈਨੂੰ ਜਿਵੇਂ ਲੱਗਦਾ ਐਟ ਦਾ ਸਪੌਟ ਹੀ ਬੋਲ ਦਿੱਤਾ। मतलब मैं हर रंग ਦੇ ਵਿੱਚ ਲਿਖਿਆ ਹੈਗੀ ਹਰ ਚੀਜ਼ਾਂ, ਸਮਝੇ ਨਾ। ਤੇ ਮੇਰੀ ਇੱਕ ਉਰਦੂ ਦੀ ਗਜ਼ਲ ਸੀਗੀ ਜਿਹੜੀ ਮੇਰੇ ਉੱਥੇ ਕੈਨੇਡਾ ਵਿੱਚ ਮੁਸਲਮਾਨ ਭਾਈ ਨੇ, ਤੇ ਉਹਨੇ ਆਖਿਆ ਸੀ ਕਿ ਤੁਸੀਂ ਕੋਈ ਸੁਣਾਓ। ਤੇ ਉਦੋਂ ਈਦ ਦਾ ਮੁਬਾਰਕ ਦਿਨ ਸੀਗਾ,
ਤੇ ਉਹ ਹੈ ਉਰਦੂ ਚ। मैं अर्ज कीता सीगा, उसकी हर मुश्किल में मुश्किल आसान होती है जिसके दिल में मोहब्बत और लब पे दुआ होती है। नेक अमाल कर तू रंजो गम करना छोड़ दे, खुशी गमी तो है दोस्त रब की रजा होती है। वाह जी वाह। भला चाहते हो तो पूरा गुनाहों से तौबा कर, उसके फजल से ही राह मंजिल आशना होती है। बिल्कुल। फिर गौर करना, दिल हो काबा तो मुसल्ला हो ईमान तेरा, नीयत हो साफ तो नमाज फिक्र बजा होती है। वाह 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 वाह। मुकर्रर। दिल हो काबा तो मुसल्ला हो ईमान तेरा, नीयत हो साफ तो नमाज फिक्र बजा होती है। वाह जी वाह वाह। मेहनत को बना रोजी और खुशियों की दे ज़कात, खिदमत खुदा के बंदों की दर्द दवा होती है। वाह क्या बात क्या बात क्या जिसका बात। पाक है दामन अल्लाह के करम से, उन बंदों की बंदगी मंजूर खुदा होती है। राह हक पर चलता जा इस उम्मीद पर नीलम, रात के बाद फिर एक नई सुबह होती वाह जी वाह वाह जी वाह। ਉਸੇ ਸੂਬਾ ਨੂੰ ਆਪਾਂ ਲੱਭਣ ਡਏ है। उसे सुबह ਉਸੇ ਸੂਬਾ ਨੂੰ ਆਪਾਂ ਲੱਭਣ ਡਏ ਪੰਜਾਬੀ ਲਹਿਰ ਦੀ ਟੀਮ ਬਣ ਹਾਂਜੀ। ਕੇ। ਜੇ ਆਪਾਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ, ਉਧਰ ਵੀ ਕੁਝ ਲੋਕ ਉੱਧਰ ਵੀ ਤੇ ਇੱਧਰ ਵੀ ਹਾਂਜੀ। ਸਾਡੇ ਵਰਗੇ ਸਾਡੇ ਦੋਸਤ ਕਾਫੀ, ਹਾਂਜੀ ਚੌਹਾਨ ਸਾਹਿਬ, ਨਾਸਰ ਕਿਸਾਨਾ ਸਾਹਿਬ, ਇਸ ਤਰ੍ਹਾਂ ਦੇ ਦੋਸਤ ਤੇ ਉਸੇ ਸੂਬਾ ਦੀ ਤਲਾਸ਼ ਦੇ ਵਿੱਚ। तलाश बस। ਤੇ ਹੋਪਫੁਲੀ ਉਹ ਦਿਨ ਦੂਰ ਨਹੀਂ ਹਾਂਜੀ। ਜਦੋਂ ਇਹ ਦੂਰੀਆਂ ਜਿਹੜੀਆਂ ਨਾ ਇਹ ਹਾਂਜੀ। ਖਤਮ ਹੋਣਗੀਆਂ। ਥੈਂਕ ਯੂ ਵੈਰੀ ਮਚ। ਮਤਲਬ ਹੈ ਕਿ ਇੱਕ ਅਟੈਂਪਟ ਹੈ, ਹਾਂਜੀ, ਦਿਲ ਹਾਂਜੀ। ਦੇ ਵਿੱਚ ਤਾਂਗ ਹੈਗੀ ਏ ਅੱਛਾ, ਜਿੰਨੇ ਚ ਕਹਿੰਦੇ। ਹਾਂਜੀ ਇਹ ਦੱਸਿਓ ਵੀ ਇੱਥੋਂ ਇੰਡੀਆ ਉੱਠ ਕੇ ਕਿਹੜੀ ਜਗ੍ਹਾ ਗਏ ਸੋ ਫਿਰ? ਦੇਖੋ, ਇੰਡੀਆ ਤੋਂ ਅਸੀਂ, ਮੈਂ ਤੇ ਮੇਰਾ ਛੋਟਾ ਭਰਾ ਤੇ ਮੇਰੀ ਮਾਂ, ਅਸੀਂ 6 ਜਣੇ ਸੀ ਫੈਮਿਲੀ ਦੇ ਵਿੱਚ। ਤੇ 3 ਜਣੇ ਬਚੇ ਸੀ। ਦੂਜਾ ਦਾ ਮੈਨੂੰ ਫਾਦਰ ਦਾ ਤੇ ਕਹਿੰਦੇ ਸੀ ਕਿ ਉੱਥੇ ਮਰਡਰ ਕਰ ਦਿੱਤਾ ਗਿਆ ਸੀਗਾ। ਪਿੰਡ ਦੇ ਵਿੱਚ ਹੀ? ਨਹੀਂ ਨਹੀਂ, ਉਹ ਸਟੋਰੀ ਇਹ ਹੈਗੀ ਹੈ ਕਿ ਅਗਸਤ 25 ਨੂੰ ਅਚਾਨਕ, ਮਤਲਬ ਹੈ ਕਿ ਸਾਡੇ ਸ਼ੇਖੂਪੁਰੇ ਤੇ ਅਟੈਕ ਹੋਇਆ ਸੀਗਾ। ਉਦੋਂ ਪਹਿਲਾਂ ਮਤਲਬ ਕਾਮ ਰਿਹਾ ਹੈਗਾ। ਦੂਜੇ ਜਦ ਕੇ ਸ਼ਹਿਰਾਂ ਦੇ ਵਿੱਚ ਰਾਵਲਪਿੰਡੀ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਇਧਰ ਈਸਟ ਪੰਜਾਬ ਕਾਫੀ ਹੱਲੇ ਗੁਲੇ ਸੀਗੇ। ਇੱਥੇ ਪੀਸਫੁਲ ਰਿਹਾ ਤੇ ਲੋਕਾਂ ਨੂੰ ਕੁਝ ਉਮੀਦ ਨਹੀਂ ਸੀ ਕਿ ਚਲੋ ਹਕੂਮਤ ਬਦਲਦੀਆਂ ਨੇ, ਅਸੀਂ ਅਮਨ ਮਾਨ ਨਾਲ ਬੈਠੇ ਰਹਾਂਗੇ, ਹੈਂਜੀ। ਤੇ 25 ਤਰੀਕ ਨੂੰ, ਮਤਲਬ ਅਗਸਤ ਨੂੰ, ਉਹ ਕੋਈ ਐਵੇਂ ਬਹਾਨਾ ਬਣਾ ਕੇ ਬਈ ਸਿੱਖਾਂ ਨੇ ਕਿਸੇ ਮੁਸਲਮਾਨ ਮਹੱਲੇ ਤੇ ਅਟੈਕ ਕੀਤਾ ਹੈਗਾ। ਲੇਕਿਨ ਸਾਡੀ ਗਿਣਤੀ ਤਾਂ ਵੈਸੇ ਹੀ ਘੱਟ ਸੀ ਉੱਥੇ। ਮਤਲਬ ਇਹ ਕਿ ਅੱਛਾ, ਤੇ ਹੋਇਆ ਕਿ ਉਹ ਫਿਰ ਆਪਣਾ 25 ਸਵੇਰ ਨੂੰ ਆਪਣਾ ਜਿਹੜਾ ਮੌਬ ਹੈ, ਸ਼ਹਿਰ ਦੇ 3 ਹਿੱਸੇ ਮੈਂ ਕਹਿ ਸਕਦਾ ਹਾਂ। ਇੱਕ ਹਿੱਸਾ ਜਿਹੜਾ ਰਾਮਗੜ੍ਹਾ ਸੀ ਰੇਲਵੇ ਲਾਈਨ ਦੇ ਉੱਤੇ, ਉੱਥੇ ਜ਼ਿਆਦਾਤਰ ਜਿਹੜੇ ਰਾਮਗੜ੍ਹੀ ਸਰਦਾਰ ਸੀ, ਉਹਨਾਂ ਦੇ ਆਰੇ ਵਗੈਰਾ ਹੋਰ ਪਰਿਵਾਰ ਕਾਫੀ ਸੀਗੇ। ਉਹ ਜਿਹੜਾ ਮੌਬ ਸੀਗਾ, ਉਹ ਦੇ ਆਰ ਬੈਕ ਬਾਈ ਮੁਸਲਿਮ ਲੀਗਰ ਔਰ ਬਲੋਚ ਮਿਲਟਰੀ, ਹੋਰ ਕਈ ਮਤਲਬ ਹੈ ਕਿ ਗੁੰਡੇ ਵਗੈਰਾ ਜੇ ਸਾਰੇ। ਉਹਨਾਂ ਨੇ ਮਤਲਬ ਇਹ ਅਟੈਕ ਕੀਤਾ ਰਾਮਗੜ੍ਹੇ ਦੇ ਉੱਤੇ ਪਹਿਲਾਂ, ਔਰ ਉੱਥੇ ਉਹਨਾਂ ਨੇ ਜਿਹੜੇ ਲੋਕ ਸੀ, ਉਹਨਾਂ ਜਿੰਨੀ ਕੋਈ ਡਿਫੈਂਸ ਸੀ ਉਹਨਾਂ ਮੁਕਾਬਲਾ ਕੀਤਾ ਤੇ ਜਿਹੜੀ ਪਬਲਿਕ ਸੀ ਉਹ ਰਿਟਰੀਟ ਹੋਈ। ਉਸ ਤੋਂ ਬਾਅਦ ਬਲੋਚ ਮਿਲਟਰੀ ਨੇ ਪੋਜੀਸ਼ਨ ਲੈ ਲਈ ਤੇ ਵਿਦਨ ਆਵਰ ਆ 2 ਉਹ ਸਾਰੇ ਪਿੰਡ ਦੇ ਬੰਦੇ ਸੀ ਜਿਹੜੇ ਉਹਨਾਂ ਨੇ ਮਾਰ ਦਿੱਤੇ। ਉਹ ਸ਼ਹਿਰ ਦੇ ਮਤਲਬ ਹਿੱਸਾ ਹੀ ਸੀਗਾ ਸ਼ੇਖੂਪੁਰੇ ਦਾ। ਤੇ ਕੁਝ ਮੇਰੇ ਖਿਆਲ ਹਾਰਡਲੀ 2-4 ਬੰਦੇ ਭੱਜ ਕੇ ਕਿਸ ਤਰ੍ਹਾਂ ਬਚੇ, ਉਹਨੂੰ ਵੀ ਮਾਰ ਸੁੱਟੇ ਸੀ ਵੇ। ਉਸ ਤੋਂ ਬਾਅਦ ਫਿਰ ਉਹ ਮਾਬ ਜਿਹੜਾ ਸੀਗਾ ਪੁਰਾਣਾ ਸ਼ਹਿਰ ਸ਼ੇਖੂਪੁਰਾ ਦਾ, ਉੱਥੇ ਆਏ ਨੇ। ਉੱਥੇ ਮਾਰ ਤਾੜ, ਕਤਲੇਆਮ, ਇਹ ਉਹ ਸਭ ਅੱਗਾਂ ਲਾ, ਸਮਝਿਆ ਜਿੱਦਾਂ ਮਾਬ ਹੁੰਦਾ ਹੈਗਾ। ਤੇ ਉਹ ਸਾਡਾ ਮਹੱਲਾ ਉਸ ਤੋਂ ਬਾਅਦ ਆਉਂਦਾ ਸੀਗਾ, ਨਵਾਂ ਮਹੱਲਾ ਸੀਗਾ। ਤੇ ਸਾਡੇ ਕੁਝ ਨੇਬਰ ਜਿਹੜੇ ਸੀਗੇ, ਮੇਰੇ ਫਾਦਰ ਨੇ ਵੀ ਸਲਾਹ ਕੀਤੀ, ਸਾਡੇ ਮੁਹੱਲੇ ਦੇ ਵਿੱਚ ਇੱਕ ਚਰਚ ਸੀਗਾ। ਅੱਛਾ, ਇਹ ਤੁਹਾਡੇ ਪਿੰਡ ਦੀ ਗੱਲ ਕਰਦੇ ਮੈਂ ਹੋ? ਸ਼ਹਿਰ ਦੀ ਸ਼ੇਖੂਪੁਰੇ ਦੀ ਗੱਲ ਕਰਦਾ। ਠੀਕ। ਇਹ ਸਾਰੀ ਐਕਟੀਵਿਟੀ ਜਿਹੜੀ ਹੈ ਮੈਂ ਦੱਸ ਰਿਹਾ ਹਾਂ ਸ਼ੇਖੂਪੁਰੇ ਸ਼ਹਿਰ ਦੀ। ਅੱਛਾ ਅੱਛਾ, ਠੀਕ। ਕਿਉਂਕਿ ਸਾਡੇ ਫਾਦਰ ਦਾ ਕਾਰੋਬਾਰ ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ ਸੀਗਾ। ਸਾਡੀ ਰਿਹਾਇਸ਼ ਵੀ ਉਸੇ ਸ਼ੇਖੂਪੁਰੇ ਦੇ ਵਿੱਚ ਸੀ। ਮੇਰਾ ਬਰਥ ਵੀ ਸ਼ੇਖੂਪੁਰੇ ਹੋਇਆ ਹੈਗਾ, ਹੈ ਜੀ। ਪਿੰਡ ਦੇ ਮਤਲਬ ਸਾਡਾ ਚੂੜਕਾਂ ਤੋਂ ਉਹ ਗੰਜ ਸੀਗਾ, ਉਹ ਤੇ ਕਦੀ ਕਦਾਈ ਮਤਲਬ ਸਾਡੇ ਬਜ਼ੁਰਗ ਕਦੀ ਕਦੇ ਜਾਂਦੇ ਸੀਗੇ। ਤੇ ਲੇਕਿਨ ਐਕਟੀਵਿਟੀ ਸਾਡੀ ਸਾਰੀ ਜਿਹੜੀ ਸੀਗੀ, ਸਾਡੇ ਫਾਦਰ ਦੀ ਇੱਕ ਦੁਕਾਨ ਸ਼ੇਖੂਪੁਰੇ ਸੀਗੀ। ਕਾਹਦੀ ਸੀ ਦੁਕਾਨ? ਉਹਨਾਂ ਦੀ ਫਰਨੀਚਰ ਦੀ ਥਾਂ, ਉਹ ਆਪਣਾ ਗਵਰਨਮੈਂਟ ਕੰਟਰੈਕਟਰ ਸੀਗੇ। ਠੀਕ। ਤੇ ਸਕੂਲਾਂ ਨੂੰ ਜਿੰਨਾ ਫਰਨੀਚਰ ਗਵਰਨਮੈਂਟ ਦੇ ਆਫਿਸ ਨੂੰ ਸਪਲਾਈ ਕਰਨਾ।
ਤੇ ਸਾਡੀ ਦੁਕਾਨ ਜਿਹੜੀ ਸੀ ਸ਼ੇਖੂਪੁਰਾ ਸ਼ਹਿਰ ਦੇ ਵਿੱਚ ਜਿੱਥੇ ਅਸੀਂ ਸਰਕਾਰ ਸੀ ਉਹਦੇ ਪਿੱਛੇ ਮਤਲਬ ਲੱਗਦੀ ਦੁਕਾਨ ਸੀਗਾ। ਉਹਦੇ ਵਿੱਚ ਮਤਲਬ 25-30 ਮਤਲਬ ਬੰਦੇ ਕੰਮ ਕਰਦੇ ਸੀ। ਅੱਛਾ, ਇਹ ਮੈਂ ਪੁੱਛਣਾ, ਜਿਹੜਾ ਸ਼ੇਖੂਪੁਰ ਦੇ ਵਿੱਚ ਆਪਣਾ ਘਰ ਸੀ, ਹਾਂਜੀ, ਉਹਦੇ ਲਾਗੇ ਕੋਈ ਉਸ ਟਾਈਮ ਕੋਈ ਮੁਸਲਮਾਨਾਂ ਦਾ ਘਰ ਹੈ ਤੁਹਾਡੇ ਜ਼ਿਹਨ 'ਚ ਵੀ ਫਲਾਣਾ ਸੀ ਆ ਬੰਦਾ ਸਾਡੇ ਲਾਗੇ ਕੋਈ ਉਹਨਾਂ ਦਾ ਘਰ? ਨਹੀਂ, ਉਹ ਪਤਾ ਕੀ ਹੈ ਕਿ ਉਸ ਮੁਹੱਲੇ ਦੇ ਵਿੱਚ ਜਿੱਥੋਂ ਤੱਕ ਮੇਰਾ ਖਿਆਲ ਹੈ ਉਹ ਆਪਣੀ ਹੀ ਵਸੋਂ ਸੀਗੀ ਹਿੰਦੂ ਸਿੱਖਾਂ ਦੇ ਘਰ। ਤੇ ਉਹਦੇ ਜਿਹੜਾ ਹੈ ਜੀਟੀ ਰੋਡ ਹੈ ਹੈਗੀ ਹੈ, ਇਹ ਰਾਈਟ ਸਾਈਡ ਤੇ ਸਾਡਾ ਮੁਹੱਲਾ ਤੇ ਲੈਫਟ ਸਾਈਡ ਤੇ ਬਿਲਕੁਲ ਸਾਹਮਣੇ ਮੁਸਲਮ ਬਸਤੀ ਸੀਗੀ। ਅੱਛਾ, ਮੁਸਲਿਮ ਬਸਤੀ, ਉਹਦਾ ਨਾਂ ਹੀ ਮੁਸਲਮ ਬਸਤੀ ਸੀਗਾ। ਤੇ ਉੱਥੇ ਬਸਤੀ ਦੇ ਵਿੱਚੋਂ ਕੁਝ ਕਾਰੀਗਰ ਜਿਹੜੇ ਬਸ਼ੀਰ ਹੋਇਆ, ਸ਼ਰੀਫ ਹੋਇਆ, ਉਹ ਸਾਡੇ ਤੁਹਾਡੇ ਕੰਮ ਕਰਦੇ ਸੀ? ਹਾਂਜੀ, ਕਾਰੀਗਰ ਕੰਮ ਕਰਦੇ ਸੀ। ਉਹ ਸਾਡੀ ਮਾਂ ਨੇ ਰੋਟੀਆਂ ਬਣਾਉਣੀਆਂ, ਉਹਨਾਂ ਨੇ ਵੀ ਆ ਕੇ ਸਾਡੇ ਬਸ਼ੀਰ ਸੀ ਇੱਕ, ਨਜ਼ੀਰ, ਬਸ਼ੀਰ ਤੇ ਇੱਕ ਸ਼ਰੀਫ ਪਾਲਿਸ਼ ਪੁਲਿਸ਼ ਦਾ ਸੋਫਿਆਂ ਦੇ ਮਤਲਬ ਕੰਮ ਜਿਹੜਾ ਨਾ ਸਪਰਿੰਗ ਸਪੂਨ ਵਗੈਰਾ ਕੰਮ ਕਰਦੇ ਸੀਗੇ। ਤੇ ਬੜੇ ਅਮਨੋ ਮਾਨ ਨਾਲ ਮਤਲਬ ਕੋਈ ਗੱਲ। ਤੇ ਦੂਜੀ ਦੁਕਾਨ ਸਾਡੇ ਫਾਦਰ ਦੀ ਉਹ ਲਾਹੌਰ ਮਿਸ਼ਨ ਰੋਡ ਤੇ ਸੀ, ਉਹ ਵੀ ਫਰਨੀਚਰ ਦੀ ਸੀਗੀ। ਤੇ ਉਹ ਬਹੁਤ ਹੀ ਮਤਲਬ ਐਕਟਿਵ ਬੰਦੇ ਸੀਗੇ, ਕਦੀ ਉਧਰ ਕਦੀ ਇੱਧਰ। ਹਾਂਜੀ, ਹਾਂ, ਬਿਜ਼ਨਸ ਕਰਕੇ। ਤੇ ਮੇਰਾ ਵੱਡਾ ਭਰਾ ਜਿਹੜਾ ਸੀਗਾ ਅਵਤਾਰ ਸਿੰਘ, ਉਹ 47 ਦੇ ਵਿੱਚ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਰੈਜ਼ੀਡੈਂਟ ਸਟੂਡੈਂਟ ਸੀਗਾ। ਹਾਂਜੀ, ਤੇ ਉਹ ਕਿਉਂਕਿ ਲਾਹੌਰ ਜ਼ਿਆਦਾ ਗੜਬੜ ਸੀਗੀ ਉਦੋਂ, ਤੇ ਉਹ ਆ ਗਿਆ ਸੀ ਮਤਲਬ ਸ਼ੇਖੂਪੁਰੇ ਹੀ। ਹਾਂਜੀ, ਔਰ ਉਸ ਤੋਂ ਕੋਈ ਮਤਲਬ ਜਿੱਦਾਂ ਇਹ ਹਾਲਾ ਗੁੱਲਾ ਹੋਇਆ ਹੈ, ਉਸ ਤੋਂ ਮੇਰੇ ਖਿਆਲ ਹਫ਼ਤਾ 2 ਹਫ਼ਤੇ ਪਹਿਲਾਂ ਉਹ ਪਿੰਡ ਵੀ ਗਿਆ ਸੀਗਾ। ਤੇ ਉੱਥੇ ਉਹਦਾ ਨਹੀਂ ਚਿੱਤ ਲੱਗਾ ਜਾਂ ਕਿੱਦਾਂ ਹੈਗਾ, ਉਹ ਫਿਰ ਵਾਪਸ ਆ ਗਿਆ ਸਾਡੇ ਕੋਲ ਹੀ। ਹਾਂਜੀ, ਤੇ 25 ਤੋਂ ਜਦੋਂ ਅਸੀਂ ਉਦੋਂ ਚਰਚ ਦੇ ਵਿੱਚ ਹਾਈਡ ਕਰ ਰਹੇ ਸੀ। ਸਾਰੇ ਤੁਸੀਂ ਇੱਕ ਜਗ੍ਹਾ ਇਕੱਠੇ ਹੋ ਗਏ ਸੀ? ਸਾਰੇ ਇੱਕ ਜਗ੍ਹਾ। ਔਰ ਸਾਡੇ ਮੁਹੱਲੇ ਦੇ 5-4 ਫੈਮਲੀਆਂ ਹੋਰ ਵੀ ਸੀਗੀਆਂ। ਉਹ ਸਾਰੇ ਜਿਹੜੇ ਸੀਗੇ ਉਹਨਾਂ ਨੇ ਪਨਾਹ ਉਸ ਚਰਚ ਦੇ ਵਿੱਚ ਲਈ ਸੀ। ਹਾਂਜੀ, ਤੇ ਉਸ ਰਾਤ ਮਤਲਬ ਇਹ ਕਿ ਤੁਹਾਨੂੰ ਪਤਾ ਉਹਦੇ 'ਚ ਕੁਝ ਛੋਟੇ ਛੋਟੇ ਬੱਚੇ ਵੀ ਸੀਗੇ। ਤੁਹਾਡੀ ਉਮਰ 12 ਸਾਲ ਸੀ? ਜਾਂ 12 ਸਾਲ ਦੀ। ਹਾਂਜੀ, ਉਸ ਲਈ ਫਿਰ ਮਤਲਬ ਜਦੋਂ ਸਾਡੇ ਮਹੱਲੇ ਉਹਨਾਂ ਨੇ ਅਟੈਕ ਕੀਤਾ ਹੈਗਾ, ਮਾਰ ਕਿਲ ਮਾਰੋ, ਔਰ ਗੋਲੀਆਂ ਦੀ ਬੁਛਾੜ ਐਸਾ ਸੀ ਜਿੱਦਾਂ ਕਿ ਬਾਰਿਸ਼ ਹੁੰਦੀ ਹੈਗੀ ਹੈ। ਔਰ ਚਰਚ ਦੇ ਸ਼ੀਸ਼ੇ ਵੀ ਜਿਹੜੇ ਭੰਨ ਸੁੱਟੇ ਸੀਗੇ। ਉਦੋਂ ਫਿਰ ਉਹ ਉੱਥੋਂ ਨਿਕਲਦੇ ਹੋਏ ਅਗਾਂਹ ਫਿਰ ਚਲੇ ਗਏ। ਉਹ ਨਾਈਟ ਮਤਲਬ ਹੈ ਕਿ ਅਸੀਂ ਸਕੇਪ ਕਰ ਗਏ। ਹਾਂਜੀ, ਤੇ ਉਦੋਂ ਫਾਲੋਇੰਗ ਡੇ ਜਿਹੜਾ ਸੀਗਾ ਅਗਸਤ 26, ਵੈਰੀ ਨੈਕਸਟ ਡੇ, ਕੁਛ ਮਤਲਬ ਬੰਦੇ ਜਿਹੜੇ ਸੀ ਉਹ ਆਏ, ਉਹਨਾਂ ਨੇ ਨਾਕ ਕੀਤਾ ਪ੍ਰੀਸ ਦਾ ਰੈਜ਼ੀਡੈਂਸ ਜਿਹੜਾ ਸੀਗਾ, ਉਹ ਚਰਚ ਦੀ ਮਦਰ ਬਿਲਡਿੰਗ ਦੇ ਬਾਹਰ ਦਰਵਾਜ਼ਾ ਸੀਗਾ, ਨਾ ਕੀਤਾ। ਤੇ ਉਹਨਾਂ ਥੋੜ੍ਹੀ ਮਿੰਟ ਗੱਲ ਕਰਕੇ ਤੇ ਉਹਨਾਂ ਕਹਿੰਦਾ ਕਿ ਅਸੀਂ ਇਹਨਾਂ ਕੁਛ ਨਹੀਂ ਕਰਦੇ, ਅਸੀਂ ਰਿਫਿਊਜੀ ਕੈਂਪ ਵਿੱਚ ਇਹਨਾਂ ਨੂੰ ਲੈ ਜਾਵਾਂਗੇ, ਕੁਛ ਹੈਗਾ ਸਮਥਿੰਗ, ਤੇ ਇਹਨਾਂ ਨੂੰ ਆਉਣ ਦੇ ਬਾਹਰ। ਤਾਂ ਅਸੀਂ ਬਲੀਵ ਕਰ ਸਾਰੇ ਲੋਕੀ ਜਿਹੜੇ ਸੀ ਬਾਹਰ ਆ ਗਏ। ਉਹਨਾਂ ਸਭ ਤੋਂ ਪਹਿਲਾਂ ਤੇ ਮਤਲਬ ਉਹਨੇ ਕਿਹਾ ਕਿ ਜੇ ਕਿਸੇ ਕੋਲ ਵੈਪਨ ਨਾ ਦੇ ਦਿਓ, ਪੈਸੇ ਬਟੂਆ ਜਿਹੜੇ ਕੋਈ ਪੈਸੇ ਸੀ ਉਹ ਵੀ ਉਹਨਾਂ ਨੇ ਲੈ ਲੈ। ਉਹਨਾਂ ਨੇ ਅਸ਼ੋਰੈਂਸ ਦਿੱਤੀ ਬਈ ਅਸੀਂ ਤੁਹਾਨੂੰ ਰਿਫਿਊਜੀ ਕੈਂਪ ਵਿੱਚ ਲੈ ਜਾਵਾਂਗੇ। ਉੱਥੇ ਰਿਫਿਊਜੀ ਕੈਂਪ ਲੱਗਾ, ਗੁਰਦੁਆਰਾ ਇੱਕੋ ਸੀਗਾ, ਉੱਥੇ ਕੈਂਪ ਲੱਗਾ ਹੈਗਾ। ਲੇਕਿਨ ਥੋੜ੍ਹੀ ਦੇਰ ਬਾਅਦ ਮਤਲਬ ਅਸੀਂ ਬੱਚੇ ਨਾਲ ਖੜੇ ਸੀਗੇ। ਮੇਰੇ ਫਾਦਰ ਨੇ ਛੋਟਾ ਮੇਰਾ ਭਰਾ ਜਿਹੜਾ ਸੀਗਾ ਅਬਾਊਟ 6 ਸਾਲ ਦਾ ਸੀਗਾ, ਉਹਦਾ ਨਾਮ ਮਹਿੰਦਰ ਸਿੰਘ ਸੀਗਾ, ਉਹਨੂੰ ਚੁੱਕਿਆ ਸੀਗਾ। ਤੇ ਅਸੀਂ ਤਿੰਨੇ ਭਰਾ ਨਾਲ ਹੀ ਖਲੋਤੇ, ਸਾਡੀ ਮਾਂ ਵੀ ਨਾਲ ਖਲੋਤੀ ਸੀਗੀ। ਤੇ ਮੈਂ ਵੇਖਿਆ ਕਿਸੇ ਬੰਦੇ ਨੇ ਮਤਲਬ ਇਹ ਹੈ ਕਿ ਉਹ ਲਾਠੀ ਮਾਰੀ ਮਤਲਬ ਮਾਰਨਾ ਸ਼ੁਰੂ ਕੀਤਾ, ਫਿਜ਼ੀਕਲ ਅਟੈਕ। ਅਸੀਂ ਬੱਚੇ ਸੀਗੇ, ਡਰ ਗਏ ਕਿ ਵੀ ਇਹ ਪਤਾ ਨਹੀਂ ਕੀ ਹੋਣਾ ਹੈਗਾ। ਤੇ ਮੈਂ ਇੱਕ ਪਾਸੇ ਦੌੜਿਆ, ਨਾਲ ਹੀ ਗਲੀ ਸੀਗੀ, ਨਾਲ ਮੇਰਾ ਛੋਟਾ ਭਰਾ ਵੀ ਮੈਨੂੰ ਫਾਲੋ ਕਰ ਗਿਆ। ਹਾਂਜੀ, ਉਹ ਵੀ ਮੇਰੇ ਨਾਲ ਚਲਾ ਗਿਆ। ਅਸੀਂ ਉੱਥੋਂ ਮਤਲਬ ਇਹ ਕਿ ਭੱਜ ਕੇ ਗਲੀਆਂ ਜਿਹੜੀਆਂ ਲੱਗਦੀਆਂ ਨੇ, ਤੇ ਉੱਥੋਂ ਦੀ ਮਤਲਬ ਇਹ ਕਿ ਇੱਕ ਹੋਰ ਗਲੀ ਦੇ ਵਿੱਚ ਵੇਖਿਆ, ਉਹ ਵੀ ਰੈਂਸੈਕ ਹੋਇਆ ਸੀ ਮਕਾਨ। ਉਹਦੇ ਬਾਹਰ ਮੈਂ ਵੇਖਿਆ ਕਿ ਇੱਕ ਸਰਦਾਰ ਯੰਗ ਮੁੰਡਾ ਮਰਿਆ ਪਿਆ ਸੀ, ਮਤਲਬ ਉਹਦੇ ਕੱਟ ਲੱਗੇ ਹੋਏ ਸੀ, ਤਲਵਾਰ ਜ਼ਖਮ ਦੇ ਜਿਹੜੇ, ਮਰ ਗਿਆ ਸੀਗਾ। ਤੇ ਉਹ ਅਸੀਂ ਉਹਦੇ ਮਕਾਨ ਦੇ ਅੰਦਰ ਮਤਲਬ ਵੜ ਗਏ। ਠੀਕ, ਉਹਦੇ ਮਕਾਨ ਦੇ? ਹਾਂ, ਜਿਹੜਾ ਰੈਂਸੈਕ ਹੋਇਆ ਸੀ ਉਹ ਗਲੀ। ਤੁਸੀਂ ਦੋਵੇਂ ਜਾਣੇ ਉਹਦੇ ਮਕਾਨ ਦੇ ਅੰਦਰ ਚਲੇ ਗਏ? ਹਾਂ, ਉਸ ਅੰਦਰ ਮਕਾਨ ਵਿੱਚ, ਮਤਲਬ ਜਾਨ ਬਚਾਉਣ ਲੱਗਾ। ਅੱਛਾ, ਉੱਥੇ ਮੈਂ ਵੇਖਿਆ ਥੱਲੇ ਹੀ ਇੱਕ ਐਵੇਂ ਜਿਸ ਤਰ੍ਹਾਂ ਹੁੰਦਾ ਕਿਚਨ ਨਹੀਂ ਹੁੰਦਾ, ਮਤਲਬ ਰਸੋਈ, ਉਹ ਦੀਵਾਰ ਜੀ ਸੀ, ਉਹਦੇ ਨਾਲ ਉੱਥੇ ਮੈਂ ਵੇਖਿਆ 2-3 ਬੱਚੇ ਹੋਰ ਬੈਠੇ ਹੋਏ ਨੇ ਤੁਹਾਡੇ ਜਿਹੜੇ ਉਹ ਛੋਟੇ। ਅਸੀਂ ਉਹਨਾਂ ਦੇ ਨਾਲ ਹੀ ਮਤਲਬ ਉਹਦੇ ਨਾਲ ਬੈਠ ਗਏ। ਅੱਛਾ, ਮੇਰੇ ਖਿਆਲ ਤੇ 5 ਮਿੰਟ ਨਹੀਂ ਲੱਗੇ ਹੋਣੇ,
ਤੇ ਦੋ ਬੰਦੇ ਮਤਲਬ ਆ ਗਏ, ਉਹਨਾਂ ਲਾਠੀਆਂ ਫੜੀਆਂ ਸੀਗੀਆਂ ਤੇ ਉਹ ਆ ਕੇ ਉਹਨਾਂ ਅਸੀਂ ਉੱਥੇ ਕੋਈ ਛੁਪਣ ਦੀ ਕੋਈ ਲੰਬੀ ਚੌੜੀ ਤੇ ਕੋਈ ਟਾਈਮ ਨਹੀਂ ਸੀ, ਹੈ ਨਹੀਂ ਸੀ। ਉਹਨੇ ਉਹਨੂੰ ਇਸ਼ਾਰਾ ਕੀਤਾ ਦੂਜੇ ਨੂੰ, ਆਂਦਾ ਵੇਖ ਯਾਰ ਨਿੱਕੀਆਂ ਨਿੱਕੀਆਂ ਜਿੰਦਾਂ ਸਮਝ ਨਾ। ਤੇ ਉਹ ਪਤਾ ਨਹੀਂ ਕੀ ਉਹਨਾਂ ਦੇ ਮਨ ਚ ਆਇਆ, ਉਹ ਚਲੇ ਗਏ। ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ, ਲੇਕਿਨ ਅਸੀਂ ਅੰਦਰੋਂ ਡਰੇ ਸੀਗੇ ਕਿ ਪਤਾ ਨਹੀਂ ਸ਼ਾਇਦ ਇਹ ਵਾਪਸ ਆਉਣ ਤੇ ਸਾਨੂੰ ਮਾਰ ਨਾ ਦੇਣ। ਅਸੀਂ ਉੱਥੋਂ ਭੱਜ ਕੇ ਮਤਲਬ ਹੈ ਕਿ ਨਾਲ ਹੀ ਰਾਮਲੀਲਾ ਗਰਾਊਂਡ ਲੱਗਦੀ ਹੈ, ਉੱਥੇ ਚੂੜੇ ਚਵਾੜਿਆਂ ਦਾ ਘਰ ਸੀਗੇ। ਅਸੀਂ ਉੱਥੇ ਗਏ, ਮੈਂ ਉਸ ਵੇਖਿਆ ਕਿ ਉਹ ਵਿਚਾਰੇ ਆਪ ਹੀ ਜਾਨ ਬਚਾਈ ਫਿਰਦੇ ਸੀਗੇ, ਦੂਤ ਪਰੇਸ਼ਾਨ ਸੀਗੇ। ਅਸੀਂ ਉੱਥੋਂ ਭੱਜ ਕੇ ਰਾਮਲੀਲਾ ਗਰਾਊਂਡ ਦੇ ਕੋਲ ਉਹਦੀ ਲੰਘ ਕੇ ਤੇ ਉੱਥੇ ਇੱਕ ਫੈਕਟਰੀ ਆਤਮਾ ਸਿੰਘ ਮਿਲ ਸੀ, ਕੋਈ ਆਤਮਾ ਸਿੰਘ ਦੀ ਕਹਿੰਦੇ ਨੇ ਸ਼ਾਇਦ। ਉਹ ਮਿਲ ਦੇ ਵਿੱਚ ਜਿਹੜੀ ਦੀਵਾਰ ਬਾਹਰ ਬਣੀ ਹੋਈ ਸੀਗੀ, ਉਹਨੂੰ ਦੀਵਾਰ ਦੇ ਵਿੱਚੋਂ ਅਸੀਂ ਅੰਦਰ ਚਲੇ ਗਏ ਦੋਵੇਂ ਭਰਾ। ਉੱਥੇ ਵੇਖਿਆ ਮੈਂ ਕਿ ਲੋਕੀ ਜਿਹੜੇ ਨੇ ਕੋਈ ਇੱਧਰ ਹਾਈਡ ਕਰ ਰਿਹਾ, ਕੋਈ ਉਹਦੇ ਕੋਈ ਇੱਕ ਆਦਮੀ ਹੈ, ਉਹਨੇ ਨਾਲ ਉਹਦੀ ਫੈਮਿਲੀ ਹੈ, ਬੱਚਾ ਹੈ, ਉਹਨੇ ਹੱਥ ਇੱਕ ਤਲਵਾਰ ਫੜੀ ਹੋਈ, ਉਹ ਡਿਫੈਂਡ ਪਰੇਸ਼ਾਨ ਸਮਝ ਨਾ। ਕੁਛ ਲੜਕੀਆਂ ਮੈਂ ਦੇਖੀਆਂ ਜਿਹੜੀਆਂ ਕਿ ਭੱਜ ਕੇ ਕਹਿੰਦੇ ਖੂਹ ਕਿੱਥੇ ਹੈ ਖੂਹ। ਮੈਂ ਵੇਖਿਆ ਉੱਥੇ ਖੂਹ ਦੇ ਵਿੱਚ ਜੰਪ ਮਾਰ ਰਹੀਆਂ ਸੀਗੀਆਂ, ਉਹ ਵੇਖਿਆ ਮੈਂ। ਤੇ ਮੇਰੇ ਦਿਲ ਵਿੱਚ ਇਹ ਆਇਆ ਕਿ ਬਈ ਇਹ ਵੀ ਜਗ੍ਹਾ ਮੈਨੂੰ ਸੇਫ ਨਹੀਂ ਲੱਗਦੀ ਪਈ। ਤੇ ਉਹ ਜਿਹੜੀ ਸੀ ਦਾ ਆਪਣਾ ਉਸ ਦੀ ਦੀਵਾਰ ਬਹੁਤ ਹੀ ਉੱਚੀ ਨਹੀਂ ਸੀਗੀ, ਜਿੱਦਾਂ ਹੁੰਦੀ ਫੈਕਟਰੀ ਦੀ। ਅਸੀਂ ਉੱਥੋਂ ਟੱਪ ਕੇ ਤੇ ਬਾਹਰ ਨਾਲ ਕ੍ਰੇਮੇਟੋਰੀਅਮ ਸੀਗਾ, ਜਿੱਥੇ ਆਪਣੇ ਲੋਕਾਂ ਦੇ ਮੁਰਦੇ ਜਲਾਉਂਦੇ ਨੇ। ਉੱਥੇ ਕਾਫੀ ਉੱਚੇ ਉੱਚੇ ਮਤਲਬ ਪੇੜ ਵੀ ਤੇ ਹੋਰ ਬੁਸ਼ਸ ਵਗੈਰਾ ਕਾਫੀ ਸੀਗੀਆਂ। ਅਸੀਂ ਦੋਵੇਂ ਭਰਾ ਜਿਹੜੇ ਨਾ ਉੱਥੇ ਮਤਲਬ ਉਹਨਾਂ ਦੇ ਵਿੱਚ ਛੁਪ ਕੇ ਜਾ ਕੇ ਵੇਖਿਆ ਕਿ ਉੱਥੇ ਵੀ ਨਾਲ ਕੁਝ ਬੰਦੇ ਆਏ ਸੀ, ਉਹਨਾਂ ਕੋਲ ਰਾਈਫਲ ਸੀਗੇ। ਤੇ ਉੱਥੇ ਵੀ ਮਤਲਬ ਹੈ ਕਿ ਉਹ ਵੇਖ ਕੇ ਬੰਦੇ ਮਾਰ ਰਹੇ ਸੀਗੇ। ਇੱਕ ਦੋ ਮੁੰਡੇ ਸੀਗੇ, ਉਹ ਕਹਿੰਦੇ ਮੈਨੂੰ ਛੱਡ ਦਿਓ ਜੀ, ਮੇਰਾ ਭਰਾ ਦੂਜਾ ਉੱਥੇ ਛੁਪਿਆ ਹੈਗਾ। ਉਹਨੂੰ ਵੀ ਮਤਲਬ ਉਹ ਜੋ ਸਾਹਮਣੇ ਮੇਰੇ ਖਿਆਲ ਉਹਨਾਂ ਨੂੰ ਵੀ ਉਹਨਾਂ ਦੋਨਾਂ ਨੇ ਮਾਰ ਦਿੱਤਾ। ਤੇ ਅਸੀਂ ਮੈਨੂੰ ਤਾਂ ਇੰਝ ਲੱਗਦਾ ਸੀ ਕਿ ਮੌਤ ਬਿਲਕੁਲ ਸਾਹਮਣੇ ਮੇਰੇ ਖੜੀ ਹੈ। ਮੇਰੇ ਮਨ ਚ ਆਇਆ ਮੂਸਾ ਡਰਿਆ ਮੌਤ ਤੋਂ, ਅੱਗੇ ਮੌਤ ਖੜੀ ਹੈ ਜੀ। ਵੀ ਭੱਜ ਕੇ ਆਏ ਆ, ਬਚਣ ਦਾ ਕਰਕੇ ਭੱਜ ਗਏ ਤੇ ਅੱਗੇ ਫਿਰ ਉਹੀ ਹਾਲਤ ਹੈ। ਉੱਥੇ ਇੱਕ ਬਜ਼ੁਰਗ ਸੀਗਾ, ਉਹ ਸਾਨੂੰ ਕਹਿੰਦਾ ਪਿਆ, ਅਸੀਂ ਚਲੇ ਗਏ। ਉੱਥੇ ਇੱਕ ਜਿੱਦਾਂ ਕ੍ਰੇਮੇਟੋਰੀਅਮ ਦਾ ਕੇਅਰ ਟੇਕਰ ਨਹੀਂ ਹੁੰਦਾ, ਉਹ ਛੋਟਾ ਜਿਹਾ ਮਕਾਨ ਕਮਰਾ ਸੀਗਾ, ਕਮਰਾ ਸੀਗਾ ਤੇ ਉਹਦਾ ਦਰਵਾਜ਼ਾ ਲੱਗਾ ਸੀ, ਤਾਲਾ ਲੱਗਾ ਹੋਇਆ ਸੀਗਾ। ਤੇ ਉਹ ਮੈਨੂੰ ਕਹਿੰਦਾ ਕਾਕਿਓ ਇਹਨੂੰ ਬੂਹੇ ਨੂੰ ਧੱਕਾ ਮਾਰੋ ਤੇ ਖੋਲ ਲਓ। ਉਹਨੂੰ ਮੈਂ ਲੱਤ ਮਾਰੀ ਤੇ ਉਹ ਖੁੱਲ ਗਿਆ। ਤੇ ਕੁਦਰਤੀ ਜਿਹੜਾ ਦਰਵਾਜ਼ਾ ਤੇ ਤਾਲਾ ਲੱਗਾ ਸੀ, ਉਹ ਦਰਵਾਜ਼ਾ ਉੱਥੇ ਦਾ ਉੱਥੇ ਰਿਹਾ, ਤਾਲਾ ਲੱਗਾ ਹੋਇਆ, ਦੂਜਾ ਖੁੱਲ ਗਿਆ, ਇੱਕ ਪੱਲਾ ਖੁੱਲ ਗਿਆ। ਹਾਂਜੀ, ਇੱਕ ਪੱਲਾ ਖੁੱਲਾ। ਉਹ ਮੈਂ ਵੇਖਿਆ ਉੱਥੇ ਕਤੂਰੇ ਸੀ, ਪਤਾ ਨਹੀਂ ਕੁੱਤੀ ਕਿਹੜੇ ਕਿ ਦੌੜ ਗਈ, ਉਹ ਛੋਟੇ ਛੋਟੇ ਕਤੂਰੇ ਸੀ, ਉਹ ਵੀ ਚੂ ਚੂ ਕਰਦੇ ਕਦੇ ਨਿਕਲਦੇ ਆਉਂਦੇ। ਇੱਕ ਮੰਜਾ ਸੀ ਉੱਥੇ, ਤੇ ਉਹ ਅਸੀਂ ਉੱਥੇ ਜਾ ਕੇ ਮਤਲਬ ਉਹਦੇ ਵਿੱਚ ਅੰਦਰ ਜਾ ਕੇ ਮੈਂ ਲੱਕੜੀ ਦੇ ਇੱਕ ਸਪੋਰਟ ਜੀ ਲਾ ਕੇ ਦਰਵਾਜ਼ਾ ਜਿਹੜਾ ਸੀ ਨਾ, ਤਾਂ ਕਿ ਕੋਈ ਇਹਨਾਂ ਨੂੰ ਹੱਥ ਲਾਏ ਤਾਂ ਉਸ ਲਈ ਖੁੱਲ ਜਾਏ। ਹਾਂਜੀ। ਤੇ ਉੱਥੇ ਮਤਲਬ ਹੈ ਕਿ ਅਸੀਂ ਉੱਥੇ ਬੈਠੇ ਤੇ ਸ਼ਾਮਾਂ ਪਈਆਂ ਤੇ ਉਹ ਬਜ਼ੁਰਗ ਕਹਿਣ ਲੱਗਾ ਕਿ ਯਾਰ ਪਾਣੀ ਦੀ ਪਿਆਸ ਲੱਗੀ ਹੈ, ਇਹ ਮੁੰਡਾ ਤੇਰਾ ਤੇ ਛੋਟਾ ਹੈਗਾ ਹੈ ਜੀ, ਇਹਨੂੰ ਭੇਜ ਦਿੰਦੇ ਆ। ਉਹ ਸੜਕ ਦੇ ਨਾਲ ਹੀ ਕ੍ਰੇਮੇਟੋਰੀਅਮ ਦੀ ਸੜਕ ਸੀ ਤੇ ਉੱਥੇ ਨਲਕਾ ਲੱਗਾ ਸੀਗਾ। ਤੇ ਉਹ ਨਾ ਇੱਕ ਘੜਾ ਟੁੱਟਾ ਪਿਆ ਸੀ, ਇਹਨਾਂ ਨੂੰ ਕੁੱਬੜ ਜਿਹਾ ਲੈ ਕੇ ਉਹ ਮੇਰੇ ਛੋਟਾ ਭਰਾ ਉੱਥੋਂ ਜਾ ਕੇ ਉਹਨੇ ਪਾਣੀ ਲਿਆਇਆ ਉਹਦੇ ਵਿੱਚ। ਤੇ ਅਸੀਂ ਉੱਥੇ ਮਤਲਬ ਹੈ ਕਿ ਘਾਹ ਪੱਤੀ ਜਿਹੜੀ ਖਾ ਕੇ ਉਹ ਪਾਣੀ ਪੀ ਕੇ ਉੱਥੇ ਮਤਲਬ ਹੈ ਕਿ 2-3 ਅਸੀਂ ਦਿਨ ਉੱਥੇ ਛੁਪੇ ਰਹੇ। ਬਗੈਰ ਖਾਣ ਪੀਣ ਦੇ। ਹਾਂ ਜੀ। ਤੇ 30 ਤਰੀਕ ਨੂੰ ਮੇਰੇ ਖਿਆਲ ਤੇ ਉਹ ਕੁੰਡਾ ਬਾਹਰੋਂ ਕੋਈ ਆਵਾਜ਼ ਆਈ, ਕਹਿੰਦੇ ਯਾਰ ਤਾਲਾ ਲੱਗਾ ਹੋਇਆ ਇੱਥੇ। ਤੇ ਉਹ ਟੁੱਟ ਗਿਆ। ਮੈਂ ਕਿਹਾ ਸ਼ੁਕਰ ਹੈ ਮਾਲਕ ਦਾ, ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈਗੇ। ਉਹ ਫਿਰ ਮੁੜ ਕੇ ਕਹਿੰਦਾ ਦੇਖ ਤਾਂ ਲੈਂਦੇ ਆ। ਉਹਨੇ ਖੋਲ੍ਹ ਲਿਆ ਤੇ ਅਸੀਂ ਮਤਲਬ ਡਰੇ ਹੋਏ ਉੱਥੇ ਬੈਠੇ ਸੀਗੇ। ਉਹ ਕਹਿੰਦੇ ਡਰੋ ਨਹੀਂ, ਆ ਜਾਓ ਬਾਹਰ, ਅਸੀਂ ਕ੍ਰਿਸਚਨ ਹੈਗੇ ਆ, ਅਸੀਂ ਮਤਲਬ ਇਹ ਹੈ ਕਿ ਜਿਹੜੇ ਵੀ ਇੱਦਾਂ ਬੰਦੇ ਨੇ ਤੇ ਤੁਸੀਂ ਡਰੋ ਨਹੀਂ ਤੇ ਤੁਸੀਂ ਆ ਜਾਓ ਬਾਹਰ। ਉਹ ਸਾਨੂੰ ਮਤਲਬ ਹੈ ਕਿ ਲੈ ਕੇ ਆਪਣੇ ਘਰ ਉਹਨਾਂ ਦਾ ਨਾਲ ਹੀ ਰੇਲਵੇ ਲਾਈਨ ਦੇ ਉੱਤੇ ਸੀਗਾ। ਕੀ ਨਾ ਉਹਨਾਂ ਦਾ ਕੋਈ ਯਾਦ? ਮੈਨੂੰ ਨਾਂ ਨਹੀਂ ਕੋਈ ਯਾਦ ਉਹਨਾਂ ਦਾ, ਸੱਚੀ ਗੱਲ ਤੁਹਾਨੂੰ ਦੱਸਾਂ। ਤੇ ਉਹ ਸਾਨੂੰ ਲੈ ਗਏ, ਉੱਥੇ ਸਾਨੂੰ ਉਹਨਾਂ ਨੇ ਇੱਕ ਰੋਟੀ ਤੇ ਥੋੜੀ ਪਾਣੀ ਦਾ ਦਿੱਤਾ ਹੈ ਜੀ। ਉਹ ਅਸੀਂ ਖਾਧੀ ਤੇ ਉਹ ਫਿਰ ਕਹਿਣ ਲੱਗੇ, ਇੱਕ ਸਰਦਾਰ ਨੂੰ ਵੀ ਕਹਿਣ ਲੱਗੇ
ਕਹਿੰਦੇ ਬਾਹਰ ਪਤਾ ਨਹੀਂ ਕਿੱਦਾਂ ਹੈਗਾ, ਹਾਲਾਤ ਖਰਾਬ ਨੇ, ਤੇ ਸਰਦਾਰ ਨੂੰ ਕਹਿੰਦੇ ਵੀ ਤੁਸੀਂ ਵਾਲ ਜਾਂ ਤੇ ਕਟਾ ਲਓ, ਸਮਝੇ ਨਾ। ਤੇ ਉਹ ਕਹਿੰਦਾ ਸੀ ਕਿ ਨਹੀਂ, ਬੱਚਿਆਂ ਨੂੰ ਪਹਿਲਾਂ ਤੁਸੀਂ ਪੁੱਛ ਲਓ, ਕਰ ਲਓ। ਮੈਂ ਉਹਨੂੰ ਦੱਸਿਆ, ਮੈਨੂੰ ਕਹਿਣ ਲੱਗੇ, ਮੈਂ ਕਿਹਾ ਗੱਲ ਹੈ ਕਿ ਜੇ ਮੌਤ ਆਈ ਹੈ ਤੇ ਆ ਜਾਏਗੀ, ਅਸੀਂ ਤੇ ਨਹੀਂ ਕਢਾਣੇ ਭਰਾਵਾ। ਉਹ ਐਦਾਂ ਹੀ ਮਤਲਬ ਕੱਪੜੇ ਦਾ ਲਪੇਟ ਕੇ, ਉਹ ਵੀ ਬਜ਼ੁਰਗ ਨੇ ਵੀ ਸਾਨੂੰ ਉੱਥੋਂ ਮਤਲਬ ਉਹ ਲੈ ਗਿਆ ਗੁਰਦੁਆਰੇ, ਮਤਲਬ ਕੈਂਪ ਵਿੱਚ ਲੈ ਗਿਆ। ਹਾਂਜੀ, ਤੇ ਗੁਰਦੁਆਰੇ ਦੇ ਕੈਂਪ ਦੇ ਵਿੱਚ ਉੱਥੇ ਜ਼ਿਆਦਾ ਬੰਦੇ ਨਹੀਂ ਸੀ, ਕੋਈ ਫੱਟੜ ਸੀਗੇ, ਕੋਈ ਕੁਛ ਨਹੀਂ ਸੀ, ਪਰੇਸ਼ਾਨ ਸਾਰੇ ਡੈਸਪਰੇਟ। ਤੇ ਉੱਥੇ ਸਾਡੀ ਮਾਂ ਮਤਲਬ ਇੱਕ ਸਾਨੂੰ ਮਿਲੀ ਫॉर द ਫਸਟ ਟਾਈਮ, ਜਦੋਂ ਦੇ ਅਸੀਂ ਵਿਛੜੇ ਸੀਗੇ। ਉਸ ਰਿਫਿਊਜੀ ਕੈਂਪ ਦੇ ਵਿੱਚ ਉਹਦਾ ਫੱਟੜ ਹੋਈ ਸੀਗੀ, ਹਾਂਜੀ, ਉਹਦਾ ਦਵਾ ਦਾਰੂ ਕੀਤਾ। ਉਹਨੇ ਮਾਂ ਨੇ ਮੈਨੂੰ ਦੱਸਿਆ ਕਿ ਮੇਰੇ ਫਾਦਰ ਨੂੰ ਮਤਲਬ ਹੈ ਕਿ ਉਹਨਾਂ ਨੂੰ ਆਪਣਾ ਬਟੂਆ ਦਿੱਤਾ ਤੇ ਉਹ ਕਿਸੇ ਨੇ ਮਤਲਬ ਇਹ ਛੁਰਾ ਮਾਰਿਆ ਜਾਂ ਕੀ ਕੀਤਾ, ਉਹ ਡਿੱਗ ਪਿਆ। ਤੇ ਜਦੋਂ ਮੇਰੀ ਬਾਂਹ ਚਲਾਈ, ਕਿਸੇ ਨੇ ਲਾਠੀ ਮਾਰੀ ਉਹਨੂੰ ਸਿਰ ਦੇ ਵਿੱਚ, ਉਹ ਬੇਹੋਸ਼ ਹੋ ਕੇ ਡਿੱਗ ਪਈ। ਬੇਹੋਸ਼ ਹੋ ਕੇ ਡਿੱਗ ਪਈ, ਉਹਨੂੰ ਉਸ ਤੋਂ ਕੋਈ ਹੋਸ਼ ਨਹੀਂ ਰਹੀ। ਨਾਲ ਕੁਛ ਲੇਡੀ ਸੀਗੀਆਂ, ਉਹ ਵੀ ਉੱਧਰ ਉੱਧਰ ਕੇ ਭੱਜੀਆਂ ਹੋਣੀਆਂ, ਤੇ ਬਾਅਦ 'ਚ ਉਹ ਵੀ ਉਹਨਾਂ ਦੇ ਪਿੱਛੇ ਭੱਜ ਗਈ। ਤੇ ਉਸ ਸਾਡੇ ਮਕਾਨ ਦੇ ਸਾਹਮਣੇ ਕਰੇ ਇੱਕ ਲੜਕੀ ਜਿਹੜੀ ਮੈਨੂੰ ਰਿਫਿਊਜੀ ਕੈਂਪ 'ਚ ਮਿਲੀ ਸੀਗੀ, ਉਹ ਕਹਿੰਦੇ ਸੀ ਤੁਹਾਡਾ ਛੋਟਾ ਭਰਾ ਉਹ ਦੁਪਹਿਰ ਜਿਹੜਾ ਮਤਲਬ ਹੈ ਕਿੰਨੇ ਹੀ ਘੰਟੇ ਉਹ ਕਦੀ ਮਤਲਬ ਬਾਹਰ ਜਾਂਦਾ ਸੀ, ਕਦੀ ਅੰਦਰ ਆਉਂਦਾ ਸੀ ਘਰ 'ਚ, ਤੇ ਇਹੀ ਕਹਿੰਦਾ ਸੀ, ਹਾਏ ਪਾਪਾ ਜੀ, ਹਾਏ ਭਾਪੋ ਜੀ। ਤੇ ਉਹ ਕਹਿੰਦੀ ਮੈਂ ਖੁਦ ਡਰਦੀ ਸੀਗੀ ਕਿ ਮੈਂ ਇਸ ਬੱਚੇ ਨੂੰ ਕਿਸ ਤਰ੍ਹਾਂ ਮਤਲਬ ਬਾਹਰ ਨਿਕਲ ਕੇ ਬਚਾ ਫੜ ਲਿਆਵਾਂ। ਤੇ ਕਿੰਨਾ ਸੀ ਭਾਈ ਤੁਹਾਡਾ? 6 ਸਾਲ ਦਾ ਸੀ। 6 ਸਾਲ। ਹਾਂਜੀ, ਤੇ ਉਹ ਫਿਰ ਕਹਿਣਗੇ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਉਹ ਬੱਚੇ ਨੂੰ ਕਿ ਕੌਣ ਲੈ ਗਿਆ ਜਾਂ ਕੀ ਹੋਇਆ, ਮੈਨੂੰ ਕੁਝ ਪਤਾ ਨਹੀਂ। ਹਾਂਜੀ, ਤੇ ਅਕੋਰਡਿੰਗ ਟੂ ਮਤਲਬ ਜਿੱਦਾਂ ਹੁਣ ਹੈਗਾ ਭਰਾ ਸਾਡਾ ਦੂਜੇ ਡਾਇਰੈਕਸ਼ਨ ਵਾਲੇ ਪਾਸੇ ਭੱਜਿਆ, ਤੇ ਉਦੋਂ ਇੱਕ ਸੁਣਿਆ ਸੀ, ਕਹਿੰਦੇ ਸੀ ਕਿ ਇੱਕ ਬੰਦੂਕ ਵਾਲਾ ਬੰਦਾ ਕਿ ਦੂਜੇ ਪਾਸੇ ਬਿਲਡਿੰਗ ਜਿੱਥੇ ਸਾਡਾ ਘਰ ਸੀ, ਭਰਾ ਨਾਲ ਕਰਦੇ ਛੁਪਿਆ ਖੜਿਆ ਸੀ। ਪਤਾ ਨਹੀਂ ਹੁਣ ਕੀ ਹੈ ਕੀ ਨਹੀਂ ਸੱਚ, ਪਰ ਹਕੀਕਤ ਇਹ ਹੈਗੀ ਕਿ ਮੈਨੂੰ ਉਸ ਤੋਂ ਬਾਅਦ ਆਪਣੇ ਦੋਨੋਂ ਭਰਾਵਾਂ ਦਾ ਬਾਰੇ ਕੁਝ ਵੀ ਪਤਾ ਨਹੀਂ, ਮੇਰੀ ਮਾਂ ਨੂੰ ਵੀ ਕੁਝ ਵੀ ਪਤਾ ਨਹੀਂ। ਹਾਂਜੀ, ਨਹੀਂ, ਇੱਕ ਤੇ ਜਿਹੜਾ ਤੁਹਾਡੇ ਨਾਲ ਸੀ ਛੁਪਿਆ, ਹਾਂਜੀ, ਉਹ ਤੇ ਚਲਾ ਨਹੀਂ ਗਿਆ ਗੁਰਦੁਆਰੇ ਨਾਲ ਹੀ ਤੇ ਗਏ ਆ। ਹਾਂ, ਅਸੀਂ ਦੋਵੇਂ ਜਣੇ ਗਏ ਆ। ਅੱਛਾ, ਕਹਿੰਦੇ ਨਾ ਦੋਵਾਂ ਭਰਾਵਾਂ ਦਾ ਨਹੀਂ ਪਤਾ। ਦੋ ਭਰਾ ਮਤਲਬ 4 ਭਰਾ ਸੀ ਨਾ। ਅੱਛਾ, ਠੀਕ ਠੀਕ। 4 ਭਰਾ ਸੀ। ਮੇਰਾ ਨਾਂ ਕੁਲਦੀਪ ਸਿੰਘ ਸੀ, ਪਹਿਲੇ ਵੱਡੇ ਦਾ ਨਾਂ ਸੀ ਅਵਤਾਰ ਸਿੰਘ, ਉਹ 19 ਸਾਲ ਦਾ ਸੀਗਾ, ਜਿਹਦੇ ਮੈਂ ਜ਼ਿਕਰ ਕੀਤਾ ਦਿਆਲ ਸਿੰਘ ਕਾਲਜ ਪੜ੍ਹਦਾ ਸੀਗਾ। ਤੇ ਮੇਰਾ ਨਾਂ, ਅੱਛਾ, ਦੋ ਛੋਟੇ ਸੀ। ਦੋ, ਹਾਂ, 2 ਛੋਟੇ ਸੀਗੇ। ਉਹਨਾਂ ਦਾ ਪਤਾ ਹੀ ਨਹੀਂ ਹੁਣ ਤੱਕ, ਕੋਈ ਸੋਰ ਖਬਰ ਨਹੀਂ। ਉਹ ਹੁਣ ਵੱਡੇ ਦਾ ਤੇ ਜਿਹੜਾ ਸਭ ਤੋਂ ਛੋਟਾ ਉਹਦਾ ਨਹੀਂ ਪਤਾ, ਕਿ ਜਿਹੜਾ ਮਤਲਬ ਇਹ ਕਿ ਮੇਰੇ ਤੋਂ ਛੋਟਾ ਸੀਗਾ, ਉਹ ਮੇਰੇ ਨਾਲ ਹੀ ਮਤਲਬ ਜਦੋਂ ਅਸੀਂ ਵਾਗੇ ਤੋਂ ਇੱਧਰ ਆਏ ਆ, ਤੇ ਉੱਥੇ ਰਿਫਿਊਜੀ ਖਾਲਸਾ ਕਾਲਜ ਕੈਂਪ ਲੱਗਾ ਹੋਇਆ ਸੀ ਰਿਫਿਊਜੀਆਂ ਦਾ। ਅਸੀਂ ਬੱਚੇ ਸੀ, ਸਾਡੇ ਉੱਥੇ ਜੋ ਕੁਝ ਲੈ ਕੇ ਉਹ ਆਉਂਦੇ ਸੀ ਰੋਟੀਆਂ ਵਰਤਾਉਣ ਹੋਏ, ਅਸੀਂ ਲੋਕੀ ਐਂ ਇੱਲਾਂ ਵਾਂਗ ਪੈਂਦੇ ਸੀ ਸਾਡੇ ਹੱਥ, ਤੇ ਉਹ ਰੋਟੀ ਵੀ ਨਹੀਂ ਸੀ ਆਉਂਦੀ, ਤੇ ਬੜੀ ਕਿਆਸ ਸੀਗੀ, ਕੋਈ ਖਾਸ ਇੰਤਜ਼ਾਮ ਨਹੀਂ ਸੀ ਹੈਗਾ, ਕਾਲਰਾ ਵੀ ਸੀਗਾ। ਤੇ ਸਾਡੀ ਮਾਂ ਨੇ ਕਿਹਾ ਕਿ ਚਲੋ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ। ਉੱਥੋਂ ਫਿਰ ਅਸੀਂ ਪੈਦਲ ਚੱਲ ਕੇ ਅਸੀਂ ਦਰਬਾਰ ਸਾਹਿਬ ਮਤਲਬ ਪਹੁੰਚੇ ਸੀਗੇ। ਰਸਤੇ ਵਿੱਚ ਸ਼ਰੀਫਪੁਰਾ ਵੀ ਹੁੰਦਾ ਸੀਗਾ, ਤੇ ਉੱਥੇ ਅਸੀਂ ਪਹੁੰਚੇ ਸੀਗੇ। ਦੋ ਕੱਪੜਿਆਂ ਦੇ ਨਾਲ, ਸ਼ਰਟ ਤੇ ਮਤਲਬ ਨਿੱਕਰ ਦੇ ਨਾਲ, ਮਦਰ ਸਾਡੀ ਨਾਲ ਸੀ, ਛੋਟਾ ਭਰਾ ਸੀਗਾ। ਅੱਛਾ, ਬਾਅਦ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ? ਉਹ ਅਕਾਰਡਿੰਗ ਟੂ ਮਾਈ ਮਦਰ ਕਿ ਬਈ ਕਿਸੇ ਨੇ ਮਤਲਬ ਉਦੋਂ ਛੁਰਾ ਮਾਰਿਆ ਤੇ ਉਹ ਡਿੱਗ ਪਿਆ, ਤੇ ਇਹਦਾ ਮਤਲਬ ਹੈ ਕਿ that's what the my feeling is। ਲੇਕਿਨ ਮੇਰੇ ਸਭ ਤੋਂ ਛੋਟੇ ਭਰਾ ਦਾ ਤੇ ਵੱਡੇ ਭਰਾ ਦਾ ਉਹਨਾਂ ਦਾ ਕੀ ਬਣਿਆ ਉਹ ਮੈਨੂੰ ਨਹੀਂ ਪਤਾ। ਨਹੀਂ, ਵੱਡਾ ਤੇ ਵੇਖੋ ਨਾ 19 ਸਾਲ ਦਾ ਸੀ, ਜਵਾਨ ਸੀ। ਹਾਂਜੀ, ਤੇ ਉਹ ਤੇ ਜੇ ਤੇ ਹੁੰਦੇ ਸੀ ਆਦ ਫਿਰ ਤੇ ਜ਼ਰੂਰ ਕੋਈ ਨਾ ਕੋਈ ਰਾਬਤਾ ਹੋਣਾ। ਹਾਂ, ਛੋਟੇ ਦਾ ਨਹੀਂ ਕੁਛ ਕਿਹਾ ਜਾ ਸਕਦਾ, 6 ਸਾਲ ਦਾ ਸੀ। ਹਾਂਜੀ, 6 ਸਾਲ ਦਾ ਸੀਗਾ। ਤੇ ਹੁਣ ਉਹਨਾਂ ਨੂੰ ਇੰਨੇ 71 ਸਾਲਾਂ ਬਾਅਦ ਤੁਸੀਂ ਆਏ, ਹਾਂਜੀ, ਤੇ ਪਹਿਲੋਂ ਨਹੀਂ ਕਦੀ ਕੋਸ਼ਿਸ਼ ਕੀਤੀ ਵੀ ਯਾਰ ਪਤਾ ਕਰੀਏ ਉਹਨਾਂ ਦਾ ਕਿਤੇ? ਗੱਲ ਹੈਗੀ ਕਿ ਦਿਲ ਖਿਆਲ ਤੇ ਆਉਂਦਾ ਸੀ, ਲੇਕਿਨ ਉਸ ਵੇਲੇ ਦੋਨਾਂ ਮੁਲਕਾਂ ਦੇ ਤਲਕਾਤ ਵੀ ਮਤਲਬ ਕਿ ਅੱਛੇ ਨਹੀਂ ਸੀਗੇ, ਡਰ ਵੀ ਸੀਗਾ ਬੜਾ। ਹਾਂਜੀ, ਔਰ ਬੜੀ ਮਤਲਬ ਵੈਸੇ ਦਿਲ ਵਿੱਚ ਤਮੰਨਾ ਤੇ ਸੀਗੇ ਕਿ ਕੁਝ ਹੋਵੇ, ਕਿਸੇ ਪਰ ਪਤਾ ਲੱਗੇ,
ਤੇ ਲੇਟਲੀ ਮਤਲਬ ਇਹ ਕਿ ਉੱਥੇ ਵੀ ਇੱਕ ਆਪਣਾ ਆਰਕਾਈਵ ਬਣਿਆ ਹੋਇਆ ਜਿਹੜੇ ਕਿ ਉਹ ਉੱਥੇ ਕੈਲੀਫੋਰਨੀਆ ਦੇ ਹਾਂਜੀ, ਲੜਕੀ ਨੇ ਹਾਂਜੀ ਬਣਾਇਆ ਹੋਇਆ ਇੱਕ ਆਰਕਾਈਵ, ਉਹਦੇ 'ਚ ਮੇਰੀ ਸਟੋਰੀ ਹੈਗੀ ਹੈ। ਇੱਕ ਵਾਰੀ ਉਹਨਾਂ ਨੇ ਪਬਲਿਸ਼ ਕੀਤੀ ਸੀ ਆਪਣੇ ਫੇਸਬੁੱਕ ਦੇ ਵਿੱਚ, ਤੇ ਇੱਕ ਬੰਦੇ ਨੇ ਮਤਲਬ ਇੱਥੋਂ ਕਰੋ ਲਾਹੌਰ ਜਾਂ ਕਿਹੜੀ ਜਗ੍ਹਾ ਤੋਂ ਉਹਨੇ ਲਿਖਿਆ ਸੀ, ਮੈਨੂੰ ਲੱਗਦਾ ਹੈ ਕਿ ਮੈਂ ਕੋਈ ਜਾਣਦਾ ਹਾਂ, ਮੇਰਾ ਬਜ਼ੁਰਗ, ਸਾਡਾ ਵੀ ਬਜ਼ੁਰਗ ਜਿਹੜਾ ਸੀ ਉਹਨੂੰ ਉਦੋਂ ਬੱਚੇ ਸੀ, ਕਿਸੇ ਨੇ ਫੈਮਿਲੀ ਨੇ ਅਡਾਪਟ ਕਰ ਲਿਆ ਤੇ ਮੈਂ ਉਹਦਾ ਲੜਕਾ ਹੈਗਾ ਤੇ ਮੇਰਾ ਫਾਦਰ ਜਾਣਦਾ ਹੈ ਸ਼ਾਇਦ। ਹੁਣ ਇਸ ਵੇਲੇ ਜੇ 6 ਸਾਲ ਦਾ 5 ਸਾਲ ਦਾ ਬੱਚਾ ਜਿਹੜਾ ਉਹ 75 76 ਈਅਰ ਦਾ ਹੋਏਗਾ ਹਾਂਜੀ। ਤੇ ਲੇਕਿਨ ਮੈਂ ਫਿਰ ਜਦੋਂ ਉਹ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਮੈਂ ਉਹਨੂੰ ਮਤਲਬ ਉਹਨੇ ਆਪਣੀ ਈਮੇਲ ਕੀਤੀ ਹੋਈ ਸੀਗੀ ਜਿਹੜੇ ਮੈਂ ਉਹਨੂੰ ਲਿਖਿਆ, ਲੇਕਿਨ ਉਸ ਤੋਂ ਬਾਅਦ ਉਹਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਅੱਛਾ, ਇਹਦੇ ਵਿੱਚ ਇੱਕ ਥੋੜਾ ਜਿਹਾ ਦੱਸ ਦਿਓ, ਜਿਵੇਂ ਤੁਸੀਂ ਦੱਸਿਆ, ਮੈਂ ਅਕਸਰ ਸਵਾਲ ਕਰਦਾ ਹੁੰਦਾ ਹਾਂਜੀ ਪਹਿਲਾਂ ਤਾਂ ਬੜੇ ਸਮੂਥਲੀ ਸਾਰੇ ਤਾਲੁਕਾਤ ਅੱਛੇ ਸੀ, ਵਧੀਆ ਲੋਕ ਵਾਸਤੇ ਸੀ। ਹਾਂਜੀ ਇਹਦੀ ਵਜ੍ਹਾ ਕੀ ਸੀ, ਕਿਉਂ ਇਸ ਤਰ੍ਹਾਂ ਇਹ ਵਾਇਲੈਂਸ ਕਿਉਂ ਹੋਈ? ਦੇਖੋ ਗੱਲ ਇਹ ਕੀ ਹੈ ਕਿ ਇਹ ਜਿਹੜਾ ਸੀ ਨਾ ਇਹ ਪੋਲੀਟੀਸ਼ੀਅਨਾਂ ਦਾ ਸੀ ਕੰਮ। ਉਹ ਐਸਾ ਦਿਮਾਗ ਉਹਨਾਂ ਨੇ ਖਰਾਬ ਕੀਤਾ ਉਸ ਵੇਲੇ, ਇੰਨੇ ਸਾਲਾਂ ਤੋਂ ਲੋਕ ਬੜੇ ਇਕੱਠੇ ਇਮਾਨ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੇ ਸੀ। ਅਚਾਨਕ ਮਤਲਬ ਇਹ ਹੈ ਕਿ ਇਹ ਚੀਜ਼ ਜਦੋਂ ਮੁੱਢ ਮੈਂ ਕਹਿੰਦਾ ਹੈਗਾ ਕਿ ਦੋਨੋਂ ਪਾਸੇ ਦੀ ਮਿਸਅੰਡਰਸਟੈਂਡਿੰਗ ਪੋਲੀਟੀਸ਼ੀਅਨਾਂ ਦੀ ਔਰ ਉਹਨਾਂ ਦੀ ਸੈਲਫ ਜਿਹੜੀ ਈਗੋ ਹੈਗਾ ਐਂਬੀਸ਼ਨ, ਇਹਦੋਂ ਆਪਣੇ ਲੀਡਰ ਦੇ ਵਾਂਟਡ ਫਰੀ ਕੰਟਰੀ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਨਾ, ਚੀਫ ਮਿਨਿਸਟਰ ਬਣਨਾ, ਇਹ ਕਰਨਾ ਉਹ ਕਰਨਾ, ਇੱਧਰੋਂ ਮਤਲਬ ਇਹ ਹੈ ਕਿ ਪਹਿਲਾਂ ਜਿੰਨਾ ਰੈਡੀ ਨਹੀਂ ਸੀਗਾ ਉਹ ਆਉਂਦਾ ਸੀ ਇਹ ਖਿਆਲ ਠੀਕ ਨਹੀਂ ਗਾ ਪਾਕਿਸਤਾਨ ਲੱਗਦਾ, ਲੇਕਿਨ ਬਾਅਦ ਦੇ ਵਿੱਚ ਉਹਨੇ ਕੁਝ ਸੋਚਿਆ ਜਾਂ ਕਿੱਦਾਂ ਹੈਗਾ, ਉਹਨੇ ਕਿਹਾ ਵੀ ਵੀ ਵਾਂਟ ਅ ਸੈਪਰੇਟ ਸਟੇਟ ਹਾਂਜੀ। ਤੇ ਉਹ ਜਦੋਂ ਇਹਦੇ ਚ ਇਹ ਤਾਂ ਪੋਲੀਟੀਸ਼ੀਅਨ ਸਿਆਸੀ ਪੋਲਿਟਿਕਸ ਦਾ ਵੀ ਕੋਮਲ ਦਖਲ, ਇਹਦੇ ਵਿੱਚ ਲਾਲਚ ਦਾ ਵੀ ਕੁਝ ਹੈ ਸੀ ਅੰਸਰ, ਵੀ ਲੋਕਾਂ ਨੂੰ ਲਾਲਚ ਹੋਵੇ ਵੀ ਇਹਨਾਂ ਦਾ ਕਮਾਲ ਖੋਲਾਂਗੇ? ਦੇਖੋ ਜੀ, ਲਾਲਚ ਤਾਂ ਸਿੱਧੀ ਗੱਲ ਹੈਗੀ ਹੈ, ਜਦੋਂ ਪਤਾ ਹੋ ਗਿਆ ਕਿ ਲੱਗ ਗਿਆ ਕਿ ਬਈ ਪਾਕਿਸਤਾਨ ਬਣ ਜਾਣਾ ਹੈਗਾ, ਉਹ ਸਾਡੇ ਮਹੱਲੇ 'ਚ ਕਈ ਲੋਕ ਆਉਂਦੇ ਹੁੰਦੇ ਸੀਗੇ, ਉਹ ਕਹਿੰਦੇ ਸੀ ਆਹ ਪ੍ਰਾਪਰਟੀ ਸਾਡੀ ਹੋਏਗੀ, ਇਹ ਸਾਡੀ ਹੋਏਗੀ, ਸਮਝ ਨਾ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਉਸ ਵੇਲੇ ਲਾਲਚ ਬੜੀ ਹੈ। ਉਸ ਜ਼ਮਾਨੇ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵੈਸਟ ਪੰਜਾਬ ਦੇ ਵਿੱਚ ਜਿੰਨਾ ਬਿਜ਼ਨਸ ਇੰਡਸਟਰੀ ਸੀਗਾ ਉਹ ਹਿੰਦੂ ਸਿੱਖਾਂ ਦੇ ਹੱਥ ਹੀ ਸੀਗਾ ਹਾਂਜੀ। ਤੇ ਇਹਨਾਂ ਨੇ ਕਾਫੀ ਮਤਲਬ ਇੰਨੇ ਸਦੀਆਂ ਤੋਂ ਰਹਿੰਦੇ ਸੀ ਪਏ ਤੇ ਕਾਫੀ ਮਤਲਬ ਹੈ ਕਿ ਵੈਲ ਆਫ ਸੀਗੇ, ਫਾਈਨੈਂਸ਼ੀਅਲੀ ਵੈਲ ਆਫ ਸੀਗੇ। ਤੇ ਨੈਚੁਰਲੀ ਗੱਲ ਹੈ ਕਿ ਜਿਹੜੇ ਸ਼ਰੀਫ ਬੰਦੇ ਤਾਂ ਨਹੀਂ ਇਹੋ ਜਿਹੇ ਸੋਚਦੇ, ਉਹ ਤਾਂ ਗਲਤ ਲੋਕਾਂ ਦਾ ਕੁਝ ਲੋਕ ਗਲਤ ਜਿਹੜੇ ਬੰਦੇ ਸੀ ਨਾ ਉਹਨਾਂ ਦੀ ਨੀਅਤ ਖਰਾਬ ਸੀ ਕਿ ਵੀ ਚਲੋ ਇਹ ਆਂਦੇ ਨਾ ਰਹੇ ਬਾਂਸ ਨਾ ਰਹੇ ਬਾਂਸਰੀ, ਤੇ ਉਹਦਾ ਮਤਲਬ ਇਹ ਸਫਾਈ ਕਰੋ, ਜੇ ਕੱਲ ਨੂੰ ਕੋਈ ਐਵੀਡੈਂਸ ਹੀ ਨਾ ਕੋਈ ਪੁੱਛਣ ਵਾਲਾ ਹੀ ਨਾ ਹੋਵੇ ਅਦਾਲਤ ਜਾ ਕੇ। ਐਵੀਡੈਂਸ ਉਹਨਾਂ ਨੂੰ ਪੁੱਛਣਾ ਤੇ ਐਵੇਂ ਹੋਇਆ ਵਾ ਵੀ ਅਸੀਂ ਤੇ ਕਾਫੀ ਥੋੜਾ ਜਿਹਾ ਸਰਚ ਕੀਤਾ ਤਾਰੀਖ ਤੇ ਇਸ ਹਵਾਲੇ ਦੇ ਨਾਲ, ਉਦੋਂ ਇਵਨ ਐਵੇਂ ਹੋਇਆ ਵੀ ਜੇਲ੍ਹਾਂ ਦੇ ਵਿੱਚ ਜਿਹੜੇ 302 ਵਾਲੇ ਸਨ ਨਾ, ਜਿਹੜੇ ਮਰਡਰਸ ਦੇ ਵਿੱਚ ਸਜ਼ਾ ਹੋਏ, ਉਹ ਵੀ ਰਿਲੀਜ਼ ਕਰ ਦਿੱਤੇ, ਉਹ ਵੀ ਰਿਲੀਜ਼ ਕਰ ਦਿੱਤੇ। ਸਾਡੇ ਉੱਥੇ ਅਮਨ ਕਮੇਟੀਆਂ ਬਣੀਆਂ ਹੋਈ ਸੀਗੀਆਂ ਜਿੱਦਾਂ ਮਿਲ ਕੇ ਉਹਨਾਂ ਸਾਰਾ ਕੁਛ। ਉਹ ਅਮਨ ਕਮੇਟੀ ਸਾਡਾ ਸਰਦਾਰ ਬੱਗਾ ਸਿੰਘ ਸੀ, ਉਹ ਰਾਮਗੜ੍ਹੇ ਦਾ ਸੀਗਾ ਸਰਦਾਰ ਬਜ਼ੁਰਗ, ਉਹਨਾਂ ਜਦੋਂ ਇਹ ਕੀਤਾ ਨਾ ਹੋਇਆ ਹੈ ਕਾਰਾ, ਉਹਨਾਂ ਨੂੰ ਅੰਦਰ ਕਰ ਦਿੱਤਾ ਸੀਗਾ। ਪਹਿਲੀ ਚੀਜ਼ ਉਹਨਾਂ ਨੇ ਕੀਤੀ, ਜਦੋਂ ਮਤਲਬ ਬਾਉਂਡਰੀ ਕਮਿਸ਼ਨ ਨੇ ਇਹ ਐਲਾਨ ਕਰਤਾ ਕਿ ਬਈ ਸ਼ੇਖੂਪੁਰਾ ਲਾਹੌਰ ਇਹ ਪਾਕਿਸਤਾਨ ਚਲਾ ਗਿਆ, ਇੱਕਦਮ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਨਵਾਂ, ਉਹਨਾਂ ਨੇ ਜਿਹੜੀ ਪੁਲਿਸ ਸੀਗੀ ਨਾਨ ਮੁਸਲਿਮ ਡਿਸਬੈਂਡ ਕਰ ਦਿੱਤੀ। ਅੱਛਾ, ਔਰ ਨਾਲ ਹੀ ਕਰਫਿਊ ਇੰਪੋਜ਼ ਕਰ ਦਿੱਤਾ ਤਾਂ ਕਿ ਲੋਕਾਂ ਦੀ ਜਿਹੜੀ ਆਵਾਜਾਈ ਵੀ ਨਾ ਹੋਏ, ਬੰਦ ਹੋ ਜਾਏ। ਤੇ ਉਸ ਤੋਂ ਬਲੋਚ ਮਿਲਟਰੀ ਮੈਂ 3-4 ਦਿਨ ਪਹਿਲਾਂ ਵੇਖਿਆ ਸ਼ਹਿਰ ਦੇ ਵਿੱਚ ਗਰਦ ਕਰਦੀ ਹੋਈ ਗੱਲ, ਤੇ ਉਹ 2-3 ਦਿਨਾਂ ਦੇ ਵਿੱਚ ਹੀ ਇਹ ਇਤਨਾ ਕੁਝ ਮਤਲਬ ਇਹ ਨਾ ਹੋਇਆ। ਔਰ ਮੈਨੂੰ ਇਹ ਵੀ ਪਤਾ ਲੱਗਾ ਸੀ ਕਿਸੇ ਬੰਦੇ ਨੇ ਇੱਕ ਕਿਹਾ ਸੀਗਾ ਕਿ ਦੇਖੋ ਹਿੰਦੁਸਤਾਨ ਵਾਲਿਆਂ ਨੇ 1 ਮਹੀਨੇ 'ਚ ਨਹੀਂ ਕਲੀਨ ਕਰ ਸਕੇ, ਅਸੀਂ 2 ਦਿਨਾਂ ਵਿੱਚ ਸਫਾਇਆ ਕਰ ਦਿੱਤਾ। ਔਰ ਲਿਆਕਤ ਅਲੀ ਤੇ ਜਵਾਹਰ ਲਾਲ ਉਸ ਜਦੋਂ ਇਹ ਕਾਰਾ ਵਰਤਿਆ ਸ਼ੇਖੂਪੁਰੇ, ਉਹ ਆਏ ਸੀ ਵਿਜ਼ਿਟ 'ਚ, ਉਹਨਾਂ ਦਾ ਵੇਖਿਆ ਕਿ ਸ਼ਹਿਰ ਜਲਿਆ ਪਿਆ ਸੀ, ਹਰ ਜਗ੍ਹਾ ਪਾਸੇ ਸਟਿੰਕ ਆ ਰਹੇ ਸੀ ਲਾਸ਼ਾਂ ਦੀ ਉੱਪਰਾਂ ਦੇ। ਤੇ ਉਹਨਾਂ ਦਾ ਐਸਟੀਮੇਟ ਸੀ 22,000 ਪੀਪਲ ਸ਼ੇਖੂਪੁਰੇ ਅਲੋਨ ਦੇ ਵਿੱਚ ਜੇ ਮਰਡਰ ਕਰਤੇ।
ਮੇਰਾ ਐਸਟੀਮੇਟ ਹੈ ਕਿ ਹਾਰਡਲੀ ਕੋਈ 1000 ਦੇ ਕਰੀਬ ਜਾਂ ਉਦੋਂ ਘੱਟ ਬੰਦੇ ਬਚੇ ਹੋਣਗੇ, ਜਿਹੜੇ ਕਿ ਮੈਂ ਕੈਂਪ ਦੇ ਵਿੱਚ ਜਾ ਕੇ ਜਿਹੜੇ ਕੋਈ ਥੋੜੇ ਦੇਖੇ ਸੀਗੇ। ਉਹ ਏਰੀਆ ਸਿਟੀ ਏਰੀਆ ਹਾਂ ਉਹ ਸਿਟੀ ਏਰੀਆ ਮੈਂ ਗੱਲ ਕਰਨਾ ਪਿਆ। ਹਾਲੀ ਜਿਹੜੇ ਪਿੰਡ ਸੀਗੇ ਪਿੰਡਾਂ ਵਾਲਾ ਦੋਨਾਂ ਦਾ ਇਲਾਦਾ, ਹਾਂ ਉਹ ਅਲੱਗ ਇਸ਼ੂ ਹੈਗਾ। ਅੱਛਾ ਉਹਨਾਂ ਨੂੰ ਉਹ ਆਪਣੇ ਤੁਹਾਡੇ ਜਿਹੜੇ ਵਿਛੜ ਗਏ ਨੇ, ਹੋਪਫੁਲੀ ਜਿਹੜਾ ਬੱਚਾ ਸੀ ਨਾ, ਹਾਂਜੀ ਉਹ ਮੈਂ ਤਾਂ ਨਹੀਂ ਮੰਨਦਾ ਵੀ ਕੋਈ ਏਡਾ ਵੀ ਹੋਏਗਾ ਕੀ ਕਹਿੰਦੇ ਆ ਜਿਹਦੇ ਅੰਦਰ ਦਿਲ ਨਾ ਆਏਗਾ, ਉਹ ਤੇ ਹੋਪਫੁਲੀ ਜਿੰਦਾ ਹੋਏਗਾ। ਹਾਂ ਦੇਖੋ ਉਹਨੂੰ ਲੱਭਿਆ ਜਾ ਸਕਦਾ ਵਾ। ਹਾਂਜੀ ਤੇ ਹੁਣ ਆਪਾਂ ਆਏ ਤੇ ਹੈ ਪਾਕਿਸਤਾਨ, ਕੀ ਇਰਾਦਾ ਫਿਰ? ਦੇਖੋ ਮੈਂ ਤੇ ਕੋਸ਼ਿਸ਼ ਕਰ ਰਿਹਾ ਹੈਗਾ, ਉਹ ਮੈਂ ਵੀ ਹੁਣ ਸਮਝੋ 80 ਦੇ ਵਿੱਚ ਹੈਗਾ, ਪਤਾ ਨਹੀਂ ਕਿੰਨੇ ਸਾਲ ਹੋਰ ਜਿਉਣਾ ਹੈ। ਉਹ ਵੀ ਬੱਚਾ ਮੇਰੇ ਨੇ ਨਹੀਂ, ਮੈਂ ਤਾਂ ਤੁਹਾਨੂੰ ਅੱਗੇ ਵੀ ਦੱਸਿਆ ਹੁਣ ਔਨ ਕੈਮਰੇ ਨਾ, ਅਸੀਂ ਲੈ ਕੇ ਜਾਣ ਨੂੰ ਤੁਹਾਨੂੰ ਤਿਆਰ ਹਾਂ, ਤੁਸੀਂ ਤਿਆਰ ਹੋ। ਅਸੀਂ ਤੁਹਾਨੂੰ ਲੈ ਚੱਲਦੇ ਤੁਹਾਡੇ ਪਿੰਡ ਵੀ, ਜਿੱਥੇ ਤੁਹਾਡਾ ਹਾਂਜੀ ਅਸੀਂ ਸ਼ੇਖੂਪੁਰ ਦੇ ਵਿੱਚ ਹੀ, ਉੱਥੇ ਵੀ ਆਪਾਂ ਚੱਲਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਉਹ ਸ਼ਾਇਦ ਕੋਈ ਲੱਭ ਜੇ ਉੱਥੇ ਘਰ ਜਿੱਥੇ ਤੁਸੀਂ ਰਹਿੰਦੇ ਸੀ। ਜ਼ਾਹਰੀ ਗੱਲ ਹੈ ਆਂਢ ਗੁਆਂਢ ਜਿਹੜੇ ਉੱਥੇ ਵਸਦੇ ਹੋਣਗੇ ਕ੍ਰਿਸਚੀਅਨ ਜਾਂ ਦੂਸਰੇ ਉੱਥੇ ਲੋਕ ਹੋਣੇ ਆ, ਮੁਸਲਮਾਨਾਂ ਦੇ ਘਰ ਵੀ ਹੋਣੇ ਆ, ਕੋਈ ਨਾ ਕੋਈ ਸੁਰਾਗ ਲੱਗ ਸਕਦਾ। ਇਹ ਨਹੀਂ ਹੈ ਕਿ ਪਤਾ ਨਹੀਂ ਲੱਗ ਸਕਦਾ, ਪਤਾ ਲੱਗ ਸਕਦਾ। ਮੈਂ ਬਹੁਤ ਮਸ਼ਕੂਰ ਹਾਂ ਤੁਹਾਡਾ, ਜਿਹੜੇ ਤੁਸੀਂ ਮਤਲਬ ਇੰਨੀ ਮਤਲਬ ਹਮਦਰਦੀ ਜ਼ਾਹਿਰ ਕੀਤੀ ਹੈ ਔਰ ਆਪਣਾ ਪੂਰਾ ਸਹਿਯੋਗ ਦੇਣ ਵਾਸਤੇ ਤਿਆਰ ਹੋ। ਪਰਮਾਤਮਾ ਕਰੇ ਤੁਹਾਡੀ ਜ਼ਬਾਨ ਮੁਬਾਰਕ ਹੋਵੇ ਔਰ ਕੋਈ ਟਰੇਸ ਮਤਲਬ ਪਤਾ ਲੱਗ ਜਾਵੇ। ਇਹ ਵੀ ਜ਼ਿੰਦਗੀ ਦਾ ਇੱਕ ਚੈਪਟਰ ਹੁੰਦਾ ਹੈਗਾ। ਹਾਂਜੀ ਹਾਂਜੀ, ਕਿ ਇਹ ਪਤਾ ਲੱਗ ਜਾਏ ਕੋਈ ਇਨਫੋਰਮੇਸ਼ਨ ਉਹ ਜ਼ਿੰਦਾ ਕੋਈ ਹੈ ਜਾਂ ਨਹੀਂ ਹੈ, ਹਾਂਜੀ ਤਾਂ ਵੀ ਬੰਦਾ ਮਤਲਬ ਆਪਣੇ ਦਿਲ 'ਚ ਕਹਿ ਲੈਂਦਾ ਕਿ ਵੀ ਚਲੋ ਜੋ ਗੁਰੂ ਦਾ ਪਾਣਾ ਸੀਗਾ ਉਹ ਵਰਤ ਗਿਆ। ਲੇਕਿਨ ਜਿੰਨਾ ਚਿਰ ਜਿਉਂਦਾ ਬੰਦਾ ਉਹਦੇ ਵਿੱਚ ਆਸ ਰਹਿੰਦੀ ਹੈ। ਚੱਲਦੇ ਇਹਨਾਂ ਨੂੰ ਲੈ ਕੇ ਸਵੇਰੇ ਸ਼ੇਖੂਪੁਰ ਤੇ ਕੋਸ਼ਿਸ਼ ਕਰਾਂਗੇ ਇਹਨਾਂ ਦੇ ਵਿਛੜੇ ਫੈਮਿਲੀ ਮੈਂਬਰ ਉਹਨਾਂ ਨੂੰ ਲੱਭਣ ਦੀ। ਤੇ ਅਗਲੀ ਗੱਲ ਆਪਾਂ ਸ਼ੇਖੂਪੁਰ ਜਾ ਕਰਦੇ ਹਾਂ।